ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਅਗਸਤ 2017 ਇੱਕ ਪਾਦੂ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਬੀਤੇ ਦਿਨ ਯਾਨੀ ਕਿ ਕੱਲ 15 ਅਗਸਤ ਜੋ ਕਿ ਭਾਰਤ ਦਾ ਅਖੌਤੀ ਸੁਤੰਤਰਤਾ ਦਿਵਸ ਹੈ, ਜਿਹੜਾ ਕਿ ਭਾਰਤੀਆਂ ਵੱਲੋਂ ਅਲੱਗ-ਅਲੱਗ ਤਰੀਕਿਆਂ ਨਾਲ ਮਨਾਇਆ ਗਿਆ, ਪਰ ਡਾਇਸਪੋਰਾ ਸਿੱਖਾਂ ਨੇ ਇਸ ਨੂੰ ਆਪਣੇ ਹੀ ਤਰੀਕੇ ਨਾਲ ਜਿੱਦਾਂ ਕਿ ਨਿਸ਼ਾਨ ਸਾਹਿਬ ਝੁਲਾ ਕੇ ਉਸ ਨੂੰ ਮਨਾਇਆ। ਜਿਸ ਤਰ੍ਹਾਂ ਕਿ ਵੱਖ-ਵੱਖ ਥਾਵਾਂ ਤੇ ਇਸ ਦਿਨ ਨੂੰ ਸਿੱਖਾਂ ਨੇ ਮਨਾਇਆ ਹੈਗਾ ਤੇ ਉਹਨਾਂ ਵਿੱਚ ਬੜਾ ਹੀ ਉਤਸ਼ਾਹ ਸੀ। ਜਿਸ ਤਰ੍ਹਾਂ ਕਿ ਉਹ ਖਾਲਿਸਤਾਨ ਦੇ ਉਹਨਾਂ ਨੇ ਕਹਿ ਲਓ ਨਾਰੇ ਲਾਏ ਉਹਨਾਂ ਨੇ, ਉਹਨਾਂ ਵਿੱਚ ਇੰਨਾ ਰੋਹ ਸੀ, ਇੰਨਾ ਜੋਸ਼ ਸੀ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਜੋ ਆਪਣਾ ਜੋ ਕੌਮੀ ਘਰ ਹੈਗਾ ਖਾਲਿਸਤਾਨ, ਉਹ ਮੰਜ਼ਿਲ ਦੂਰ ਨਹੀਂ ਹੈਗੀ ਡਾਕਟਰ ਸਾਹਿਬ, ਤੇ ਉਹਨਾਂ ਵਿੱਚ ਉਹ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਤੁਸੀਂ ਬੜੇ ਚੰਗੇ ਜੁਮਲੇ ਦੇ ਨਾਲ ਗੱਲ ਦੀ ਸ਼ੁਰੂਆਤ ਕੀਤੀ ਹੈ ਜੀ, ਕਿਉਂਕਿ ਤੁਸੀਂ ਵੀ ਕੱਲ ਦੇ ਪ੍ਰੋਗਰਾਮ ਨੂੰ ਕਵਰ ਕੀਤਾ ਹੈ ਜੀ। ਔਰ ਜਦੋਂ ਅਸੀਂ 30 ਮਿਲੀਅਨ ਸਿੱਖ ਡਾਇਸਪੋਰਾ ਦੀ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ, ਉਹਨਾਂ ਦੀ ਦ੍ਰਿੜਤਾ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਕੱਲੀ ਤਾਂਘ ਹੀ ਨਹੀਂ ਜੀ, ਇਸ ਵੇਲੇ ਅੱਖਾਂ ਦੇ ਵਿੱਚ ਰੋਹ, ਕਦਮਾਂ ਦੇ ਵਿੱਚ ਤੇਜ਼ੀ ਔਰ ਵਿਚਾਰਾਂ ਦੇ ਵਿੱਚ ਸਪਸ਼ਟਤਾ ਜੀ ਜੀ। ਕਿਉਂਕਿ ਬਹੁਤ ਵਾਰ ਕੌਮਾਂ ਨੂੰ ਲੰਬਾ ਵਕਤ ਲੱਗਦਾ ਹੈ ਜਦੋਂ ਤੱਕ ਉਹ ਕਿਸੇ ਸਿੱਟੇ ਤੇ ਪਹੁੰਚਦੀਆਂ ਨੇ, ਔਰ ਖਾਸ ਤੌਰ ਤੇ ਸਿੱਖਾਂ ਵਰਗੀ ਭੋਲੀ ਭਾਲੀ ਜਜ਼ਬਾਤੀ ਕਿਸਮ ਦੀ ਕੌਮ, ਜਿਹੜੀ ਕਿ ਜਿਵੇਂ ਅਸੀਂ 47 ਦੇ ਦੌਰ ਦੀ ਗੱਲ ਕਰਦੇ ਹਾਂ ਕਿ ਕਿਵੇਂ ਸਾਡੀ ਲੀਡਰਸ਼ਿਪ ਗਾਂਧੀ, ਨਹਿਰੂ ਔਰ ਇਹ ਸਾਰੀ ਜਮਾਤ ਜਿਹੜੀ ਕਿ ਮੋਮੋ ਠੱਗਣੀ, ਜਾਂ ਜਿਸ ਨੂੰ ਸਾਡੀ ਪੰਜਾਬੀ ਦਾ ਇੱਕ ਹੋਰ ਸ਼ਬਦ ਫੱਫੇ ਕੁੱਟ ਜੀ ਜੀ, ਇਸ ਕਿਸਮ ਦੀ ਜਿਹੜੀ ਜਿਨ੍ਹਾਂ ਦੀ ਤਰਬੀਅਤ ਔਰ ਇਸ ਕਿਸਮ ਦਾ ਕਰੈਕਟਰ ਇਹਨਾਂ ਦਾ ਸੀ, ਔਰ ਸਾਡੇ ਲੀਡਰ ਇਹਨਾਂ ਦੇ ਜਾਲ ਦੇ ਵਿੱਚ ਫਸੇ, ਇਹਨਾਂ ਦੇ ਲਾਰਿਆਂ ਦੇ ਵਿੱਚ, ਵਾਅਦਿਆਂ ਦੇ ਵਿੱਚ ਔਰ ਜ਼ਬਾਨੀ ਕਲਾਮੀ ਜਿਹੜੀਆਂ ਨੇ ਗੱਲਾਂ ਦੇ ਵਿੱਚ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਫਿਰ ਵੀ ਸਾਡੇ ਇੱਕ ਵੱਡੇ ਹਿੱਸੇ ਨੂੰ ਇਮੀਡੀਏਟ ਸਮਝ ਨਹੀਂ ਸੀ ਆਈ, ਭਾਵੇਂ ਜਿਵੇਂ ਅਸੀਂ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਐਲਾਨਣ ਵਾਲਾ ਸਰਕੂਲਰ ਉਸ ਦਾ ਜ਼ਿਕਰ ਕਰਦੇ ਹਾਂ। 1950 ਤੋਂ ਪੰਜਾਬੀ ਜ਼ਬਾਨ ਨੂੰ ਜਿਹੜਾ ਉਹ ਮਾਨਤਾ ਦਿਵਾਉਣ ਦੇ ਲਈ, ਤਾਂ ਕਿ ਜਿਵੇਂ ਬਾਕੀ ਜ਼ਬਾਨਾਂ ਦੇ ਆਧਾਰ ਦੇ ਉੱਤੇ ਸੂਬੇ ਬਣਾਏ, ਪੰਜਾਬੀ ਸੂਬਾ ਬਣਾਉਣ ਲਈ ਵੀ ਹੋਇਆ ਜੀ। ਫਿਰ ਵੀ ਇੱਕ ਵੱਡਾ ਹਿੱਸਾ ਸਾਡਾ ਸਮਝਦਾ ਸੀ ਕਿ ਵੀ ਸਾਡੀ ਲੀਡਰਸ਼ਿਪ ਨੇ ਠੀਕ ਫੈਸਲਾ ਕੀਤਾ। ਭਾਰਤ ਇੰਨਾ ਵੱਡਾ ਦੇਸ਼ ਹੈ, ਅਸੀਂ ਐਂਟਰਪ੍ਰਾਈਜ਼ਿੰਗ ਲੋਕ ਹੈ, ਸਾਡੇ ਲਈ ਜਿਹੜਾ ਅੱਗੇ ਵਧਣ ਦੇ ਚਾਂਸ ਹੋਣਗੇ, ਮੌਕੇ ਹੋਣਗੇ, ਔਰ ਇਹ ਬਹੁ ਗਿਣਤੀ ਕੌਮ ਅਹਿਸਾਨਮੰਦ ਹੈ ਕਿ ਇਹ ਅਸੀਂ ਆਪਣਾ ਦੇਸ਼ ਨਹੀਂ ਮੰਗਿਆ ਔਰ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ। ਪਰ ਉਹਨਾਂ ਨੂੰ ਸ਼ਾਇਦ ਜੂਨ 84, ਕਿਉਂਕਿ ਜਿਵੇਂ ਮੈਂ ਕਿਹਾ ਵੀ ਜਿਹੜਾ ਜਾਗਰੂਕ ਤਬਕਾ ਸੀ, ਜਸਦਾਰ ਕਪੂਰ ਸਿੰਘ ਵਰਗੀ ਸੋਚ ਵਾਲੇ ਸਿੱਖ ਸਨ ਜਿਹੜੇ ਸਮੇਂ ਤੋਂ ਪਹਿਲਾਂ ਜਿਹੜੇ ਨੇ ਉਹ ਦੇਖ ਸਕਦੇ ਨੇ ਕੀ ਹੋਏਗਾ। ਉਹਨਾਂ ਨੇ ਤਾਂ ਉਦੋਂ ਹੀ ਇਹ ਕਹਿ ਦਿੱਤਾ ਸੀ ਕਿ ਭਾਈ ਜਿਹੜਾ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿਖੜੇ ਕਾ, ਵੀ ਇਹ ਤਾਂ ਹੁਣ ਹਿੰਦੂ ਦਾ ਮੁਲਕ ਹੈ ਤੇ ਗੁਰੂ ਹੀ ਸਾਡੀ ਬੌੜੀ ਕਰੇ, ਤੇ ਅਸੀਂ ਫਸ ਗਏ ਹਾਂ ਔਰ ਇਹਨਾਂ ਦੇ ਹੁਣ ਅਸੀਂ ਚੁੰਗਲ ਦੇ ਵਿੱਚ ਆ ਗਏ ਔਰ ਕਿਵੇਂ ਅਸੀਂ ਨਿਕਲਾਂਗੇ। ਲੇਕਿਨ ਬਹੁਤ ਸਾਰਿਆਂ ਨੂੰ ਜੂਨ 84 ਜਿਹੜਾ ਹੈ ਉਸ ਦੇ ਘੱਲੂਕਾਰੇ ਨੇ ਸ਼ੇਕ ਕੀਤਾ ਜੀ। ਉਹਨਾਂ ਨੂੰ ਇਹ ਲੱਗਾ ਕਿ ਵੀ ਅੱਛਾ, ਇਹ ਕੰਮ ਤਾਂ ਅੰਗਰੇਜ਼ਾਂ ਨੇ ਨਹੀਂ ਕੀਤਾ। 98 ਸਾਲ ਹੁਣ ਜਿੰਨੇ ਮੋਰਚੇ ਨੇ ਅਕਾਲ ਤਖਤ ਤੋਂ ਸ਼ੁਰੂ ਹੁੰਦੇ ਸੀ, ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਈਵਨ ਜੈਤੋ ਦਾ ਮੋਰਚਾ ਜਿਹਦੇ ਚ ਕਿ ਅੰਗਰੇਜ਼ੀ ਸਾਮਰਾਜ ਨੂੰ ਸਿੱਧਾ ਚੈਲੰਜ ਕੀਤਾ ਸੀ ਜੀ। ਲੇਕਿਨ ਈਵਨ ਅੰਗਰੇਜ਼ਾਂ ਨੇ ਵੀ, ਔਰ ਉਦੋਂ ਇਹ ਵੀ ਸੀ ਕਿ ਕਈ ਵਾਰ ਕਿਉਂਕਿ ਅਕਾਲੀ ਲਹਿਰ ਦੇ ਨਾਲ ਬਰਾਬਰ ਬੱਬਰ ਅਕਾਲੀ ਲਹਿਰ ਵੀ ਚੱਲ ਰਹੀ ਸੀ, ਜਿਹੜੀ ਕਿ
ਜਿਹੜੇ ਟੁੱਕੜਬੋਚ ਸੀ, ਟੋਡੀ ਜਿਨ੍ਹਾਂ ਨੂੰ ਕਹਿੰਦੇ ਸੀ, ਜਿਹੜੇ ਮੁਖਬਰ ਕਿਸਮ ਦੇ ਲੋਕ, ਇਹਨਾਂ ਦੇ ਲੰਬੜਦਾਰ, ਚੌਧਰੀ, ਉਹਨਾਂ ਨੂੰ ਚੁਣ ਕੇ ਉਹਨਾਂ ਨੇ ਦੁਆਬੇ ਦੇ ਵਿੱਚ ਨਿਸ਼ਾਨਾ ਬਣਾਇਆ ਔਰ ਕਈ ਵਾਰ ਉੱਥੋਂ ਆਪਣਾ ਕਰਕੇ ਕਾਰਵਾਈ ਆ ਕੇ ਲੈ ਲੈਂਦੇ ਸੀ ਪਨਾਹ ਜੀ। ਔਰ ਉਹਦੇ 'ਚ ਇੰਨਾ ਉਹ ਜ਼ਰੂਰ ਕਰਦੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕੋਈ ਦਰਬਾਰ ਸਾਹਿਬ ਪ੍ਰੀਸਿੰਕਟ 'ਚ ਹੈ, ਉਹ ਉਹਨਾਂ ਨੂੰ ਕਹਿੰਦੇ ਸੀ ਕਿ ਜਾਂ ਸਾਡੇ ਹਵਾਲੇ ਕਰੋ ਜਾਂ ਇਹਨਾਂ ਨੂੰ ਇੱਥੋਂ ਕੱਢੋ, ਤੇ ਉਹ ਛੱਡ ਜਾਂਦੇ ਸੀ ਉਸ ਨੂੰ। ਸੋ ਲੇਕਿਨ ਉਹਨਾਂ ਨੇ ਵੀ ਕਦੇ, ਜਦੋਂ ਕਿ ਵੱਡੇ ਵੱਡੇ ਜਥੇ ਜਿਹੜੇ ਨੇ ਉੱਥੋਂ ਤੁਰਦੇ ਸੀ, ਇਹ ਨਹੀਂ ਹੌਸਲਾ ਕੀਤਾ ਕਿ ਦਰਬਾਰ ਸਾਹਿਬ ਨੂੰ ਦੇ ਉੱਤੇ ਕਬਜ਼ਾ ਕਰ ਲਓ, ਉੱਥੇ ਬੰਬਾਰੀ ਕਰ ਦਿਓ ਜਾਂ ਉੱਥੇ ਕੋਈ ਲਾਠੀਚਾਰਜ ਹੀ ਅੰਦਰ ਵੜ ਕੇ ਕਰ ਦਿਓ। ਲੇਕਿਨ ਆਜ਼ਾਦ ਭਾਰਤ ਸੋ ਕਾਲਡ ਦੇ ਵਿੱਚ ਹੋਇਆ ਸਭ ਤੋਂ ਪਹਿਲਾਂ 1950 'ਚ ਹੀ ਅਸ਼ਵਨੀ ਕੁਮਾਰ, ਜਦੋਂ ਕਿ ਅੰਮ੍ਰਿਤਸਰ ਉਸ ਖਿੱਤੇ ਦਾ DIG ਸੀ, ਉਹਨੇ ਜਿਹੜੀ ਦਰਬਾਰ ਸਾਹਿਬ ਮੰਜੀ ਸਾਹਿਬ ਤੱਕ ਪੁਲਿਸ ਵੀ ਗਈ, ਗੋਲੀ ਵੀ ਚੱਲੀ, ਟੀਅਰ ਗੈਸ ਚੱਲ ਵੀ ਹੈ, ਲੇਕਿਨ ਪ੍ਰਕਰਮਾਂ 'ਚ ਆ ਕੇ ਗੋਲੇ ਡਿਗੇ ਟੀਅਰ ਗੈਸ ਦੇ ਜਾਂ ਦੂਜਾ, ਲੇਕਿਨ ਉੱਥੋਂ ਤੱਕ। ਔਰ ਉਸ ਵੇਲੇ ਜਦੋਂ ਹੋਇਆ, ਇੰਨਾ ਸਿੱਖਾਂ 'ਚ ਰੋਹ ਆਇਆ ਕਿ ਉਸ ਵੇਲੇ ਦੇ ਚੀਫ ਮਿਨਿਸਟਰ ਪੰਜਾਬ ਨੇ ਭੀਮ ਸੈਨ ਸੱਚਰ, ਜਿਹੜਾ ਕਿ ਅੱਜ ਬੜਾ ਇਹ ਪੱਤਰਕਾਰ 90 ਸਾਲਾਂ ਦਾ, ਔਰ ਕਈ ਪਾਕਿਸਤਾਨੀ ਅਖਬਾਰਾਂ ਵੀ ਉਹਨੂੰ ਕੁਲਦੀਪ ਨਈਅਰ, ਪੂਰਾ ਸ਼ੈਤਾਨ ਦੀ ਟੂਟੀ ਪਰ ਉੱਥੋਂ ਸੈਕੂਲਰ ਬਣਿਆ ਹੋਇਆ, ਇਹਦਾ ਸਹੁਰਾ ਸੀ ਭੀਮ ਸੈਨ ਸੱਚਰ, ਚੀਫ ਮਿਨਿਸਟਰ ਪੰਜਾਬ ਦਾ। ਔਰ ਫਿਰ ਇੰਨਾ ਸਿੱਖਾਂ 'ਚ ਰੋਹ ਜਾਗ ਗਿਆ ਕਿ ਭੀਮ ਸੈਨ ਸੱਚਰ ਨੇ ਆ ਕੇ ਮਾਫੀ ਮੰਗੀ ਦਰਬਾਰ ਸਾਹਿਬ 'ਚ, ਮੰਜੀ ਸਾਹਿਬ 'ਚ, ਕਿ ਵੀ ਮੈਂ ਪੰਥ ਤੋਂ ਮਾਫੀ ਮੰਗਦਾ। ਔਰ ਨਹਿਰੂ ਨੇ ਦੇਖਿਆ ਕਿ ਵੀ ਇਹ ਸਿੱਖਾਂ ਨੂੰ ਜਿਹੜੀ ਕੁੱਟ ਚਾੜਨੀ ਹੈ, ਇਹ ਲਾਲਾ ਜੀ ਜਿਹੜੇ ਨੇ ਇਹ ਤਾਂ ਕੁੱਟ ਨਹੀਂ ਚਾੜ ਸਕਦੇ, ਸਿੱਖਾਂ ਨੂੰ ਕੁੱਟ ਚਾੜਨ ਲਈ ਕੋਈ ਵਿਗੜਿਆ ਸਿੱਖ ਹੀ ਲੱਭੋ। ਔਰ ਉਹ ਸੱਚਰ ਚੱਲਦਾ ਹੋ ਗਿਆ। ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਲਿਆਂਦਾ, ਔਰ ਜੋ ਫਿਰ ਕੈਰੋਂ ਤੋਂ ਕਰਵਾਇਆ ਪੰਜਾਬੀ ਸੂਬਾ ਮੋਰਚੇ ਦੇ ਦੌਰਾਨ, ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਪਰ ਉਹ ਇਹ ਸਮਝਦੇ ਸੀ ਕਿ ਸਿੱਖਾਂ ਨੂੰ ਜੇ ਅਸੀਂ ਦਬਾ ਲਈਏ, ਇਹਨਾਂ ਨੂੰ ਇਸ ਕਿਸਮ ਦਾ ਡਰ, ਜੇਲਾਂ ਦੂਜੇ ਤੀਜੇ, ਤੇ ਜਿਨ੍ਹਾਂ ਸਿੱਖਾਂ ਦੀ ਤਰਬੀਅਤ ਪ੍ਰੋਗਰਾਮਿੰਗ ਇਹ ਹੈ ਕਿ ਭਾਈ ਇਹ ਸਾਡੇ, ਔਰ ਮੈਂ ਅੱਗੇ ਵੀ ਸ਼ਾਇਦ ਅਕਸਰ ਜ਼ਿਕਰ ਕੀਤਾ ਕਿ ਪਹਿਲੀ ਵਾਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਜਦੋਂ ਕਿ ਇੱਥੇ ਆਏ, ਇੰਡੀਅਨ ਗਵਰਨਮੈਂਟ ਨੇ ਐਕਸਟ੍ਰੈਡੀਸ਼ਨ ਮੰਗ ਰਹੀ ਤਾਂ ਉਹਨਾਂ ਨੂੰ ਡੈਨਵਰ ਕੋਲੋਰਾਡੋ ਜੇਲ੍ਹ 'ਚ ਰੱਖਿਆ ਸੀ ਤੇ ਮੈਂ ਉਹਨਾਂ ਨੂੰ ਮਿਲਣ ਗਿਆ। ਹਾਲਾਂਕਿ ਕੋਈ ਬਾਹਰਲਾ ਮਿਲ ਨਹੀਂ ਸੀ ਸਕਦਾ, ਵਕੀਲ ਸੀ ਨਾਲ, ਮੇਰੇ ਵਕੀਲ ਨੇ ਮਿਲਣਾ ਸੀ ਮੈਨੂੰ, ਐਜ਼ ਅ ਇੰਟਰਪ੍ਰੀਟਰ ਉਹਨੇ ਨਾਲ ਲੈ ਲਿਆ, ਮੁਲਾਕਾਤ ਮਕਸਦ ਸੀ। ਔਰ ਜਦੋਂ ਉਹ ਨਿਕਲੇ, ਉਹਨਾਂ ਦਾ ਸਿਰ ਨੰਗਾ ਸੀ ਕਿਉਂਕਿ ਸਿਰ ਢੱਕਣ ਨਹੀਂ ਦਿੰਦੇ, ਇੱਥੇ ਜੂੜਾ ਉੱਤੇ ਕੀਤਾ ਹੋਇਆ ਸੀ ਤੇ ਪੈਰਾਂ 'ਚ ਬੀੜੀਆਂ ਵਾਂਗ ਸੀ, ਹੱਥਾਂ 'ਚ ਵੀ ਜਿਹੜਾ। ਤੇ ਮੈਂ ਥੋੜਾ ਜਿਹਾ, ਜਿਵੇਂ ਤੁਸੀਂ ਦੇਖਦੇ ਹੋ ਪਹਿਲੀ ਝਲਕ, ਇੱਕ ਉਦਾਸੀ ਮੇਰੇ ਚਿਹਰੇ ਤੇ ਜ਼ਰੂਰ ਆਈ ਹੋਏਗੀ ਤੇ ਮੈਨੂੰ ਦੇਖਦਿਆਂ ਹੀ ਉਹ ਕੁਲਬੀਰ ਸਿੰਘ ਕਹਿਣ ਲੱਗੇ, ਡਾਕਟਰ ਸਾਹਿਬ ਇਹ ਤਾਂ ਸਿੰਘਾਂ ਦੇ ਗਹਿਣੇ ਨੇ। ਤੇ ਮੈਨੂੰ ਗੱਲ ਆਪਣੇ ਬਜ਼ੁਰਗਾਂ ਦੇ ਵੀ ਯਾਦ ਆਈ। ਉਹ ਕਹਿੰਦੇ ਸੀ ਭਾਈ ਸਿੱਖ ਤਾਂ ਜੇਲ੍ਹ ਜਾ ਕੇ ਹੀ ਬਣਦਾ, ਹੁਣ ਜਦੋਂ ਜੇਲ੍ਹ ਪਹੁੰਚ ਜਾਂਦਾ ਕਹਿੰਦਾ ਵੀ ਉਦੋਂ ਜਦੋਂ ਤੁਸੀਂ ਤਕਲੀਫ ਚੋਂ ਲੰਘਦੇ ਹੋ ਉਦੋਂ ਬਾਣੀ ਵੀ ਪੜ੍ਹਦੇ ਹੋ ਉਦੋਂ। ਔਰ ਮੈਂ ਦੇਖਦਾ ਵੀ ਜਿਹੜੇ ਕੱਚੇ ਪਿੱਲੇ ਵੀ ਜੇਲ੍ਹਾਂ ਜਾਂਦੇ ਨੇ, ਬਾਹਰ ਆ ਕੇ ਪੂਰੇ ਤਿਆਰ ਬਰ ਤਿਆਰ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਇਹ ਨਿਜ਼ਾਮ ਜੇਲ੍ਹਾਂ ਦਾ, ਡਰ ਦਾ, ਬਾਕੀ ਲੋਕਾਂ ਨੂੰ ਡਰਾਉਣ ਲਈ ਹੈ। ਸਿੱਖਾਂ ਦੇ ਤਾਂ ਇਰਾਦੇ ਪੁਖਤਾ ਹੁੰਦੇ ਨੇ। ਸਾਨੂੰ ਉਹਨਾਂ ਨੇ ਉਹ ਸਿੰਗਾਪੁਰ 'ਚ ਭਾਈ ਮਹਾਰਾਜ ਸਿੰਘ ਨੂੰ ਰੱਖਿਆ, ਰੰਗੂਨ ਦੇ ਵਿੱਚ ਕੂਕਾ ਲਹਿਰ ਦੇ ਰਾਮ ਸਿੰਘ ਨੂੰ ਰੱਖਿਆ, ਕਾਲੇ ਪਾਣੀ 'ਚ 80% ਸੀ ਕਾਲਾ ਪਾਣੀ, ਜਿੱਥੋਂ ਵਾਪਸ ਹੀ ਨਹੀਂ ਸੀ ਕੋਈ ਮੁੜ ਸਕਦਾ। ਸਮੁੰਦਰ ਦੇ ਵਿੱਚ ਬਣਿਆ ਹੋਇਆ ਉਹ ਟਾਪੂ ਜਿਹਾ, ਔਰ ਕਿਸ ਕਿਸਮ ਦੀ ਮੁਸ਼ੱਕਤ। ਉੱਥੋਂ ਸਾਵਰਕਰ ਵਰਗਾ ਹਿੰਦੂਆਂ ਦਾ ਵੱਡਾ ਆਈਡੀਆਲੋਗ ਆਰਐਸਐਸ ਦਾ ਮਾਫੀਆ ਮੰਗ ਕੇ ਦੌੜੇ, ਲੇਕਿਨ ਇੱਕ ਵੀ ਸਿੱਖ ਨੇ, ਔਰ ਕਈ ਵਾਰ ਉਹ ਅੰਗਰੇਜ਼ ਜਿਨ੍ਹਾਂ ਨੂੰ ਕਾਲੇ ਪਾਣੀ ਰੱਖਿਆ ਸੀ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਮਾਫੀ ਵੀ ਨਾ ਮੰਗੋ, ਤੁਸੀਂ ਇਹ ਲਿਖ ਦਿਓ ਵੀ ਅਸੀਂ ਜਾ ਕੇ ਪਿੰਡ ਆਪਣੇ ਹੁਣ ਖੇਤੀਬਾੜੀ ਕਰਾਂਗੇ। ਉਹ ਕਹਿੰਦਾ ਸੀ ਨਹੀਂ, ਜਦੋਂ ਅਸੀਂ ਬਾਹਰ ਆਵਾਂਗੇ ਤੁਹਾਨੂੰ ਕੱਢਣ ਦੇ ਲਈ ਫਿਰ ਸਟਰਗਲ ਕਰਾਂਗੇ। ਸੋ ਇਸ ਕਿਸਮ ਦੀ ਡਿਟਰਮੀਨੇਸ਼ਨ ਵਾਲਿਆਂ ਦੇ ਸਾਹਮਣੇ ਜੋ ਪੰਜਾਬੀ ਸੂਬਾ ਦੂਜਾ, ਉਹਨਾਂ ਨੇ ਕਿਹਾ ਵੀ ਇਹਨਾਂ ਦਾ ਨਾ ਟੋਟਲ ਵਾਰ, ਇਹਨਾਂ ਨੂੰ ਸਬਕ ਸਿਖਾਓ, ਢਾ ਦਿਓ ਇਹਨਾਂ ਦਾ ਅਕਾਲ ਤਖਤ ਜਿਹੜਾ ਬੜੇ ਜਿਹਦੇ ਚੋਂ ਮਾਣ ਲੈਂਦੇ ਨੇ, 4 ਸਦੀਆਂ ਤੋਂ ਅਸੀਂ ਹੈ। ਫਿਰ ਵੀ ਜੂਨ 84 ਜੋ ਉਹਨਾਂ ਪੰਜਾਬ 'ਚ ਕੀਤਾ, 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ, ਸਾਰਾ ਪੰਜਾਬ ਦੁਨੀਆ ਤੋਂ ਕੱਟ ਆਫ ਕਰਤਾ। ਫਿਰ ਉਹਨਾਂ ਨੂੰ ਲੱਗਾ ਕਿਉਂਕਿ ਸਿੱਖ ਫਿਰ ਉਹਨਾਂ ਦੇ ਵਿੱਚ ਉਹ ਰੋਹ ਆ ਗਿਆ, ਔਰ ਉਸ ਰੋਹ ਦਾ ਪ੍ਰਤੀਕ ਸੀ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਦਾ ਰਿਜ਼ੋਲਵ, ਜਿਹੜਾ ਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਪਨਿਸ਼ ਕੀਤਾ। ਉਹਨਾਂ ਨੇ ਕਿਹਾ ਅੱਛਾ, ਅਜੇ ਇਹਨਾਂ ਨੇ ਦਰਬਾਰ ਸਾਹਿਬ ਤੋਂ ਆ ਕੇ ਪੰਜਾਬ 'ਚ ਹਜ਼ਾਰਾਂ ਇਹਨਾਂ ਦੇ ਮਾਰੇ, ਇਹਨਾਂ ਨੇ ਕਿਹਾ ਕਿ ਵੀ ਹੁਣ ਭਾਰਤ ਭਰ 'ਚ ਇਹਨਾਂ ਦਾ ਕਤਲੇਆਮ ਕਰੋ, ਔਰ ਨਵੰਬਰ 84 ਦੀ ਨਸਲਕੁਸ਼ੀ ਜ਼ਾਹਰ ਹੈ। ਸੋ ਮੈਂ ਉਸ ਤਬਕੇ ਦੀ ਗੱਲ ਕਰਦਾ ਜਿਨ੍ਹਾਂ ਨੂੰ ਜੂਨ 84 ਦੇ ਵਿੱਚ ਉਹਨਾਂ ਨੂੰ ਲੱਗਦਾ ਸੀ, ਹਾਂ ਜਿਹੜੇ ਬਾਹਰ ਬੈਠੇ ਬਹੁਤੇ ਸੀ, ਕਿ ਜੀ ਇਹ ਪੰਜਾਬ 'ਚ ਹੈ, ਜੇ ਪਿੰਡਾਂ ਵਾਲੇ ਅੰਦਰ ਨਾ ਹੁੰਦੇ, ਹਥਿਆਰ ਨਾ ਹੁੰਦੇ, ਸਰਕਾਰ ਨੂੰ ਮੌਕਾ ਕਿਉਂ ਦਿੱਤਾ,
ਇਹ ਪੰਜਾਬ ਵਾਲੇ ਤਾਂ ਪਿੰਡੂ ਜਿਹੜੇ ਨੇ ਇਹ ਤਾਂ ਬਸ ਇਹ ਗੜਬੜ ਕਰਨ 'ਚ ਯਕੀਨ ਰੱਖਦੇ ਨੇ ਜੀ। ਪਰ ਜਦੋਂ ਨਵੰਬਰ 84 ਹੋਇਆ ਫਿਰ ਬਹੁਤ ਸਾਰਿਆਂ ਨੂੰ ਸਮਝ ਆ ਗਈ ਕਿ ਭਾਈ ਇਹ ਤਾਂ ਤੁਹਾਡੀ ਸਾਰੀ ਕੌਮ ਦੇ ਖਿਲਾਫ ਇਹਨਾਂ ਨੇ ਜੰਗ ਐਲਾਨੀ ਹੋਈ ਹੈ। ਇਹਦੇ 'ਚ ਕੋਈ ਹਥਿਆਰਬੰਦ ਨਾ ਹਥਿਆਰਬੰਦ, ਅੰਮ੍ਰਿਤਧਾਰੀ, ਨੌਨ ਅੰਮ੍ਰਿਤਧਾਰੀ, ਸਿੱਖੀ ਸਰੂਪ ਜਾਂ ਨਾ ਸਿੱਖੀ ਸਰੂਪ, ਇਸ ਦਾ ਕੋਈ ਫਰਕ ਨਹੀਂ ਪੈਂਦਾ। ਸੋ ਕੁੱਲ ਮਿਲਾ ਕੇ ਉਸ ਸਾਰੇ ਰਿਜ਼ੋਲਵ ਚੋਂ ਹੁਣ ਇੱਕ ਪਾਸੇ ਤੁਹਾਡੀ ਕੌਮ ਦਾ ਜਿਹੜੀ ਹੈ ਇਸ ਲੈਵਲ ਦੀ ਨਸਲਕੁਸ਼ੀ ਹੋਈ ਹੋਏ, ਹਰਮੰਦਰ ਦਾ ਸਰੋਵਰ ਜਿਹੜਾ ਖੂਨ ਨਾਲ ਲਾਲ ਕਰ ਦਿੱਤਾ ਹੋਇਆ, ਅਕਾਲ ਤਖਤ ਖੰਡਰਾਤ ਬਣਾਇਆ ਹੋਏ, ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਆਦਮਬੋ ਕਰਦੇ ਆ ਫੌਜ ਨੇ 13 14 ਸਾਲ ਦੀ ਉਮਰ ਤੋਂ ਲੈ ਕੇ 28-30 ਸਾਲ ਤੱਕ ਦੇ ਨੌਜਵਾਨ ਚੁੱਕੇ ਹੋਣ ਔਰ ਉਹ ਅਣਪਛਾਤੀਆਂ ਲਾਸ਼ਾਂ ਬਣਾਉਣ ਦੀ ਕਹਾਣੀ ਹੋਏ ਤੇ ਉਸ ਖੰਡਰਾਤ ਦੇ ਬਣੇ ਉਹ ਸਾਰੇ ਅਕਾਲ ਤਖਤ ਤੇ ਸਿੱਖ ਇਕੱਠੇ ਹੋ ਕੇ ਕਹਿਣ ਜੀ ਅਸੀਂ ਖਾਲਿਸਤਾਨ ਰਹਿਣਾ 26 ਜਨਵਰੀ ਔਰ ਲੱਖਾਂ ਦੀ ਗਿਣਤੀ 'ਚ ਪਹੁੰਚ ਗਏ ਦੇ ਬਾਵਜੂਦ ਬੱਸਾਂ ਬੰਦ, ਗੱਡੀਆਂ ਬੰਦ। ਪਰ ਆ ਹੁਣੇ ਹੀ ਦੇਖਿਆ 2 ਸਾਲ ਪਹਿਲਾਂ ਸਰਬੱਤ ਖਾਲਸਾ ਜਿਹੜਾ ਚੱਬੇ 'ਚ ਹੋਇਆ, ਇਹ ਉਹਨਾਂ ਦੇ ਮੂੰਹ ਤੇ ਚਪੇੜ ਸੀ ਜਿਹੜੇ ਕਹਿੰਦੇ ਜੀ ਉਦੋਂ 84 ਦੀ ਗੱਲ ਹੋਰ ਸੀ, ਹੁਣ ਕਿੱਥੇ ਰਿਹਾ। 5 ਲੱਖ ਸਿੱਖ ਉਸ ਚੱਬੇ ਪਹੁੰਚ ਗਏ ਆਪਣੇ ਤੌਰ ਤੇ, ਖੇਤਾਂ 'ਚੋਂ ਨਿਕਲ ਕੇ, ਕਿਸੇ ਦੇ ਪੈਰ ਸੁੱਜੇ ਹੋਏ ਨੇ, ਕਿਸੇ ਦੇ ਹੱਥ ਝੰਡਾ ਫੜਿਆ ਹੋਇਆ, ਕਿਸੇ ਦੇ 3 ਫੁੱਟੀ ਕਿਰਪਾਨ ਫੜੀ ਹੋਈ ਹੈ। ਸੋ ਇਹ ਜਿਹੜਾ ਸਾਰਾ ਰਿਜ਼ੋਲਵ ਸੀ ਔਰ ਹਕੂਮਤ ਨੇ ਟਿਲ ਲਾਇਆ, ਇੱਕ ਪਾਸੇ ਉਹਨਾਂ ਨੇ ਕਿਲਿੰਗਸ ਕੀਤੀਆਂ, ਜੈਨੋਸਾਈਡ ਕੀਤਾ ਔਰ ਬਦਨਾਮ ਕੀਤਾ। ਸਭ ਤੋਂ ਵੱਡੀ ਗੱਲ ਸੀ ਕਿ ਤੁਸੀਂ ਲਹਿਰ ਨੂੰ ਦਹਿਸ਼ਤਗਰਦੀ ਦੇ ਖਾਤੇ ਤੁਸੀਂ ਕਹੋ ਜੀ ਨਾ ਇਹ ਸਿੱਖ ਬਹੁਤ ਚੰਗੇ ਨੇ, ਦੇ ਆਰ ਲਾ ਅਬਾਈਡਿੰਗ। ਦੇਖੋ ਅਸੀਂ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਬਣਾਇਆ, ਦੇਖੋ ਅਸੀਂ ਫੌਜ ਦਾ ਮੁਖੀ ਜਿਹੜਾ ਇਹ ਸਿੱਖ ਬਣਾ ਦਿੰਨੇ, ਦੇਖੋ ਜੀ ਅਸੀਂ ਇਹ ਤਾਂ ਪ੍ਰਾਈਮ ਮਿਨਿਸਟਰ ਹੀ ਸਿੱਖ ਬਣਾ ਦਿੱਤਾ ਮਨਮੋਹਨ ਸਿੰਘ 10 ਸਾਲ ਉਹ ਇਸੇ ਚੋਂ ਹੀ ਕੱਢ ਗਿਆ ਕਿ ਜੀ ਦੇਖੋ ਅਸੀਂ ਉਹਨਾਂ ਨੇ ਸੋਚਿਆ ਵੀ ਸਾਰੇ ਦੇ ਨਾਲ ਇੱਕ ਤਾਂ ਇੰਟਰਨੈਸ਼ਨਲ ਤੁਸੀਂ ਕਹੋ ਜੀ ਇਹ ਕੋਈ ਸਿੱਖਾਂ ਦੇ ਖਿਲਾਫ ਥੋੜੀ, ਦੇਖੋ ਅਸੀਂ ਤਾਂ ਪ੍ਰਧਾਨ ਮੰਤਰੀ ਬਣਾ ਦਿੱਤਾ, ਫੌਜ ਦਾ ਮੁਖੀ ਪਹਿਲਾਂ ਜੇ ਸਿੰਘ ਬਣਾਇਆ, ਫਿਰ ਵਿਕਰਮ ਸਿੰਘ ਬਣਾਇਆ ਕਿ ਜੀ ਦੇਖੋ ਅਸੀਂ ਹੁਣ 에ਅਰ ਫੋਰਸ ਦਾ ਮੁਖੀ ਬਣਾਇਆ ਹੋਇਆ। ਹੁਣ ਇਸ ਸਾਰੇ ਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਕੱਲ ਦੇ ਦਿਨ ਦੀ ਗੱਲ ਕਰ ਰਹੇ ਹਾਂ 15 ਅਗਸਤ ਦੇ ਕੰਟੈਕਸਟ ਦੇ ਵਿੱਚ ਸਿੱਖਾਂ ਦੀਆਂ ਫਰੀडम ਰੈਲੀਜ਼ ਦੀ ਗੱਲ, ਔਰ ਇਹਦੇ 'ਚ ਮੈਂ ਗੱਲ ਪਹਿਲਾਂ ਜਲੰਧਰ ਤੋਂ ਸ਼ੁਰੂ ਕਰਾਂ ਕਿਉਂਕਿ ਬਹੁਤ ਵਾਰ ਜਦੋਂ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ ਤੇ ਉੱਥੇ ਇਹ ਕਹਿਣ ਵਾਲੇ ਵੀ ਨੇ ਜੀ ਪੰਜਾਬ 'ਚ ਤਾਂ ਕੋਈ ਨਹੀਂ ਮੰਗਦਾ ਜੀ, ਉੱਥੇ ਤਾਂ ਕੋਈ ਨਹੀਂ ਬੋਲਦਾ। ਹੁਣ ਜਲੰਧਰ ਸ਼ਹਿਰ ਜਿਹੜਾ ਕਿ ਪੰਜਾਬ ਦਾ ਸੈਂਟਰ ਹੈ ਸਾਰੇ ਮੀਡੀਆ ਦਾ, ਬਿਲਕੁਲ ਉਸ ਸ਼ਹਿਰ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਨੌਜਵਾਨਾਂ ਦਾ ਦਲ ਖਾਲਸਾ ਦੀ ਕਮਾਂਡ ਤੇ ਇਕੱਠੇ ਹੋਣਾ, ਉਹਨਾਂ ਦਾ ਮਾਰਚ ਕਰਨਾ। ਔਰ ਮੈਂ ਜਿਹੜੇ ਐਕਟਿਵਿਸਟ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਜੀ ਪਹਿਲੀ ਵਾਰ ਮੈਂ ਇੰਨਾ ਵੱਡਾ ਇਕੱਠ ਦੇਖਿਆ ਔਰ ਉਹਦੇ 'ਚ ਖਾਲਿਸਤਾਨ ਦੇ ਨਾਅਰੇ ਵੀ ਗੂੰਜੇ ਔਰ ਉਹਨਾਂ ਨੇ ਇਹ ਰੈਜ਼ੋਲੂਸ਼ਨ ਵੀ ਪਾਸ ਕੀਤਾ ਵੀ ਅਸੀਂ ਰੈਫਰੈਂਡਮ 2020 ਦੀ ਹਮਾਇਤ ਕਰਦੇ, ਕਿਉਂਕਿ ਥੋੜੀ ਬਹੁਤ ਚੱਲ ਰਹੀ ਹੁੰਦੀ ਹੈ ਕਈ ਵਾਰੀ ਆਪਸੀ ਖਿੱਚੋਤਾਣ ਵੀ, ਲੇਕਿਨ ਇਹ ਬੜਾ ਅਹਿਮ ਸੀ ਕਿ ਜਲੰਧਰ 'ਚ 15 ਅਗਸਤ ਦਾ ਦਿਨ ਸਿਰਫ ਕਾਲਾ ਦਿਨ ਤੋਂ ਪਹਿਲਾਂ ਵੀ ਮਨਾਉਂਦੇ ਸੀ, ਪਰ ਇਸ ਵਾਰ ਉਹਨਾਂ ਨੇ ਪੂਰੇ ਰਿਜ਼ੋਲਵ ਦੇ ਨਾਲ ਇਹ ਮੈਸੇਜ ਦਿੱਤਾ ਕਿ ਅਸੀਂ ਖਾਲਿਸਤਾਨ ਦੇ ਲਈ ਖੜੇ ਔਰ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਇਸ ਧਰਤੀ ਦੇ ਉੱਤੇ ਇਹ ਹੱਕ ਸਾਨੂੰ ਮਿਲੇ ਜਿਹੜਾ UN ਚਾਰਟਰ ਦੇ ਵਿੱਚ। ਹੁਣ ਅਸੀਂ ਜਦੋਂ ਬਾਹਰ ਦੇਖਦੇ ਹਾਂ ਕੱਲਾ ਨਿਊਯਾਰਕ 'ਚ ਨਹੀਂ, ਈਵਨ ਸੈਨ ਫਰਾਂਸਿਸਕੋ, ਕੈਲੀਫੋਰਨੀਆ 'ਚ, ਲੰਡਨ 'ਚ, ਫਰੈਂਕਫਰਟ 'ਚ ਔਰ ਆਉਣ ਵਾਲੀ 20 ਤਰੀਕ ਨੂੰ ਟੋਰਾਂਟੋ ਦੇ ਵਿੱਚ ਸਿੱਖ ਔਰ ਕਸ਼ਮੀਰੀ ਜੁਆਇੰਟਲੀ ਜਿੱਥੇ ਇਹਨਾਂ ਦਾ ਇੰਡੀਆ ਡੇ ਫੰਕਸ਼ਨ ਇਹ ਕਰ ਰਹੇ ਨੇ ਉਹਦੇ ਆਪੋਜ਼ਿਟ ਜਿਹੜਾ ਉਹ ਆਪਣੀ ਫਰੀडम ਰੈਲੀ, ਪ੍ਰੋਟੈਸਟ ਰੈਲੀ ਕਰ ਰਹੇ ਨੇ। ਹੁਣ ਇਹ ਸਾਰੇ ਪਾਰਟ ਜਿਹੜੇ ਨੇ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਗੱਲ ਬਹੁਤ ਅੱਗੇ ਚਲੀ ਗਈ ਔਰ ਕਿਉਂਕਿ ਕੱਲ ਦਾ ਤੁਸੀਂ ਕਵਰ ਕੀਤਾ ਹੈ, ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਵੀ ਸਾਡੇ ਪਾਕਿਸਤਾਨੀ ਭਰਾ ਖਾਸ ਤੌਰ ਤੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਰਾਜਾ ਰਜ਼ਾਕ ਉਹ ਜਿਹੜੇ ਨੇ ਆਏ, ਉਹਨਾਂ ਨੇ ਕੁਝ ਮੀਡੀਆ ਲਈ ਕਵਰ ਵੀ ਕੀਤਾ ਔਰ ਉਹਨਾਂ ਨੇ ਬਾਅਦ ਦੇ ਵਿੱਚ ਐਡਰੈਸ ਵੀ ਕੀਤਾ ਉਹ ਜਿਹੜਾ ਫਰੀडम ਰੈਲੀ ਚ ਆਏ ਸਿੱਖਾਂ ਨੂੰ। ਔਰ ਇਸੇ ਤਰ੍ਹਾਂ ਤਹਿਸੀਨ ਕੁਰੈਸ਼, ਡਾਕਟਰ ਤਹਿਸੀਨ ਕੁਰੈਸ਼, ਭਾਵੇਂ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਦੇ ਬਾਵਜੂਦ ਉਹ ਸਭ ਤੋਂ ਪਹਿਲੇ ਆਉਣ ਵਾਲਿਆਂ ਚੋਂ ਸਨ, ਅਖੀਰ ਤੱਕ ਨਹੀਂ ਰੁਕ ਸਕੇ ਉਹਨਾਂ ਨੇ ਕਿਉਂਕਿ ਪੇਨ ਸੀ ਉਹਨਾਂ ਨੂੰ। ਔਰ ਅਸੀਂ ਉਹਨਾਂ ਦੀ ਸਾਊਂਡ ਬਾਈਟ ਵੀ ਕੱਲ ਦੇ ਪ੍ਰੋਗਰਾਮ 'ਚ ਦਰਸ਼ਕਾਂ ਨੇ ਇੰਜੋਏ ਕੀਤੀ ਔਰ ਉਹਨਾਂ ਦਾ ਕੱਲ ਉਹਨਾਂ ਨੇ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਸੀ, ਮੈਂ ਐਂਡ ਤੱਕ ਨਹੀਂ ਰੁਕ ਸਕਿਆ, ਅਦਰਵਾਈਜ਼ ਉਹਨਾਂ ਨੇ ਵੀ ਐਡਰੈਸ ਕਰਨਾ ਸੀ। ਸੋ ਸਾਡੇ ਲਈ ਇਹ ਜਿਹੜਾ ਇਸ ਕਿਸਮ ਦੀ ਸਪੋਰਟ ਹੈ ਇਸ ਲੈਵਲ ਦੀ, ਹਾਲਾਂਕਿ ਇਸ ਵਾਰ ਅਸੀਂ ਕਸ਼ਮੀਰੀਆਂ ਨਾਲ ਜਾਂ ਪਾਕਿਸਤਾਨੀਆਂ ਨਾਲ ਪ੍ਰੋਪਰ ਸੰਪਰਕ ਨਹੀਂ ਕਰ ਸਕੇ ਬਿਫੋਰ, ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਸੀ, 1-2 ਦਿਨ ਪਹਿਲਾਂ ਹੀ ਈਵਨ ਰਾਜਾ ਰਜ਼ਾਕ ਹੋਰਾਂ ਨੂੰ ਵੀ ਇਹ ਡੇ ਅਰਲੀਅਰ ਹੀ ਪਤਾ ਲੱਗਾ
ਔਰ ਇਹ ਆਪਣੇ ਆਪ ਦੇ ਵਿੱਚ ਹੁਣ ਜਦੋਂ ਅਸੀਂ ਫਰੀडम ਰੈਲੀ ਚ ਆਏ ਸਾਰੇ ਗੁਰਸਿੱਖ ਵੀਰਾਂ ਭੈਣਾਂ ਦੀ ਗੱਲ ਕਰਦੇ ਸੋ ਇਸ ਵਾਰ ਜਿਹੜੀ ਰਿਪਰੈਜ਼ੈਂਟੇਸ਼ਨ ਸੀ ਜਿਵੇਂ ਜੇ ਕੈਨੇਡਾ ਤੋਂ ਟੋਰਾਂਟੋ ਤੋਂ ਵੀਰ ਆਉਂਦੇ ਨੇ ਕੈਲੀਫੋਰਨੀਆ ਤੋਂ ਨੇ ਇੰਡੀਆਨਾ ਸ਼ਿਕਾਗੋ ਮੈਂ ਪਹਿਲਾਂ ਦੂਰ ਦੀਆਂ ਸਟੇਟਾਂ ਚੁਣਾ ਰਿਹਾ ਫਿਰ ਅਸੀਂ ਉਧਰ ਜਾਂਦੇ ਹਾਂ ਸਾਡੇ ਪੇਕੇ ਵਰਜੀਨੀਆ ਮੈਰੀਲੈਂਡ ਔਰ ਜੇ ਤੁਸੀਂ ਅਗਲੀ ਜਨਰੇਸ਼ਨ ਦਾ ਜਜ਼ਬਾ ਦੇਖਣਾ ਤੇ ਫਿਰ ਕਿਵੇਂ ਬੱਚੀ ਜਸਜੀਤ ਕੌਰ ਉਹਨਾਂ ਦੀ ਸਾਥਣ ਨੇ ਕਵਿਸ਼ਰੀ ਪੜ੍ਹੀ ਔਰ ਹਰਮੀਤ ਸਿੰਘ ਕਰਮਵੀਰ ਸਿੰਘ ਜਿਹੜੇ ਕਿ ਫਿਰ ਉਹਨਾਂ ਨੇ ਉਹ ਜਿਹੜਾ ਉਹ ਜਾਗੋ ਜਾਗੋ ਤੱਕ ਮਾਤਾ ਸਾਰਾ ਪਾਸ ਸੋ ਇਹ ਹੈ ਕਿ ਵੀ ਸਾਡੀ ਜਨਰੇਸ਼ਨ ਤੋਂ ਅਗਲੀ ਉਹਨਾਂ ਦੇ ਵੀ ਜਿਹੜੇ ਅੱਗੋਂ ਨੇ ਉਹ ਵੀ ਜਿਹੜੇ ਨੇ ਉਹ ਸਾਰੇ ਦੇ ਲਈ ਤਿਆਰ ਨੇ ਔਰ ਇਹ ਸਾਰੇ ਪਾਰਟ ਦੇ ਵਿੱਚ ਅਸੀਂ ਟਰਾਈ ਸਟੇਟ ਜੀ ਸ਼ਿਕਾਗੋ ਤੋਂ ਮੈਂ ਜ਼ਿਕਰ ਕੀਤਾ ਇਹ ਟਰਾਈ ਸਟੇਟ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਸੀ ਔਰ ਇਹਦੇ ਲਈ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਦੇਖੋ ਬਹੁਤ ਵਾਰ ਜਦੋਂ ਅਸੀਂ ਕਿਤੇ ਵੀ ਕੋਈ ਘੰਟੇ 2 ਘੰਟੇ ਦਾ ਸਮਾਗਮ ਹੁੰਦਾ ਅਸੀਂ ਬੱਲੇ ਬੱਲੇ ਪਰ ਉਹਦੇ ਪਿੱਛੇ ਕਿੰਨਿਆਂ ਦੀ ਮਿਹਨਤ ਹੁੰਦੀ ਹੈ ਕਿੰਨਿਆਂ ਨੇ ਉਹਦੇ ਤੇ ਕੰਮ ਕੀਤਾ ਹੁੰਦਾ ਔਰ ਉਹਦੇ ਚ ਮੈਂ ਸਮਝਦਾ ਵੀ ਟਰਾਈ ਸਟੇਟ ਦੀਆਂ ਗੁਰਦੁਆਰਾ ਕਮੇਟੀਆਂ ਔਰ ਪੈਨਸਿਲਵੇਨੀਆ ਤੋਂ ਵੀ ਨੁਮਾਇੰਦਗੀ ਹੋਈ ਫਿਲਾਡੈਲਫੀਆ ਤੋਂ ਜਿਨ੍ਹਾਂ ਨੇ ਸਿਰ ਜੋੜ ਕੇ ਬੈਠ ਕੇ ਨਾ ਸਿਰਫ ਇਸ ਨੂੰ ਆਰਗੇਨਾਈਜ਼ ਕਰਨ ਦਾ ਫੈਸਲਾ ਕੀਤਾ ਬਲਕਿ ਬੱਸਿਸ ਪ੍ਰੋਵਾਈਡ ਕਰਨਾ ਜਦੋਂ ਅਸੀਂ ਇਸ ਕਿਸਮ ਦੀ ਇਵੈਂਟ ਦੇਖਦੇ ਹਾਂ ਤੇ ਹਜ਼ਾਰਾਂ ਡਾਲਰ ਦੇ ਖਰਚੇ ਵੀ ਇਨਵੋਲਵ ਹੁੰਦੇ ਨੇ ਜੀ ਔਰ ਉਹਦੇ ਨਾਲ ਜਿਹੜਾ ਖਾਸ ਤੌਰ ਤੇ ਸਿੱਖਸ ਫਾਰ ਜਸਟਿਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਸਿੱਖ ਯੂਥ ਆਫ ਅਮਰੀਕਾ ਦੁਆਬਾ ਸਿੱਖ ਐਸੋਸੀਏਸ਼ਨ ਇਹਨਾਂ ਸਾਰੇ ਜਥੇਬੰਦੀਆਂ ਨੇ ਆਪਣੇ ਰਿਸੋਰਸਿਸ ਵੀ ਪੂਲ ਕੀਤੇ ਔਰ ਸੋਲੀਡੈਰਿਟੀ ਦਾ ਵਿਖਾਵਾ ਕੀਤਾ ਔਰ ਜਿਹੜੀ ਉੱਥੇ ਫਰਵਰ ਸੀ ਜਿਹੜੀ ਚਾਰ ਚਫੇਰੇ ਫ੍ਰੈਗਰੈਂਸ ਸੀ ਖਾਲਿਸਤਾਨ ਦੀ ਔਰ ਕੁਛ ਤਾਂ ਵੈਸੇ ਲੰਗਰ ਤੇ ਵੀ ਖੁਸ਼ਬੂ ਸੀ ਸਾਨੂੰ ਤਾਂ ਨਹੀਂ ਮਿਲਿਆ ਜਦ ਤੱਕ ਅਸੀਂ ਥੱਲੇ ਉਤਰੇ ਮੀਂਹ ਨੇ ਸਭ ਕੁਝ ਕਰਤਾ ਸੀ ਪਰ ਚਲੋ ਇਹ ਵੀ ਸਾਡੇ ਨਾਲ ਹੀ ਜਿੱਥੇ ਜਿੱਥੇ ਸਿੱਖ ਨੇ ਜਾਣਾ ਉਹ ਬਾਬੇ ਨਾਨਕ ਨੇ ਆਪਣੇ ਪਿਓ ਤੋਂ $20 ਚਪੀੜਾਂ ਖਾ ਕੇ ਜਿਹੜਾ 20 ਰੁਪਈਆਂ ਨਾਲ ਸੱਚਾ ਸੌਦਾ ਸ਼ੁਰੂ ਕੀਤਾ ਹੋਇਆ ਹਾਂ ਉਹ ਦੁਨੀਆ ਭਰ ਜਿੱਥੇ ਇੱਕ ਵੀ ਸਿੱਖ ਹੈ ਉਹ ਆਪ ਵੀ ਪਕਾ ਕੇ ਫਿਰ ਆਵਾਜ਼ ਦੇਗਾ ਕਿ ਭਾਈ ਹੈ ਕੋਈ ਭੁੱਖਾ ਭਾਣਾ ਆਓ ਭਾਈ ਪਹਿਲਾਂ ਔਰ ਜੇ ਕੋਈ ਆ ਜਾਂਦਾ ਉਹਨੂੰ ਛਕਾ ਕੇ ਕਹੇਗਾ ਅੱਜ ਲੰਗਰ ਮਸਤਾਨ ਹੈ ਲੰਗਰ ਫਤਿਹ ਹੋ ਗਈ ਇਹ ਕਦੇ ਨਹੀਂ ਕਹਿਣਗੇ ਲੰਗਰ ਮੁੱਕ ਗਿਆ ਔਰ ਮੁੱਕਦਾ ਵੀ ਨਹੀਂ ਹੈ ਔਰ ਮੈਂ ਸਮਝਦਾ ਹਾਂ ਵੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪਾਰਟ ਸੀ ਔਰ ਜਿਹੜੀ ਗੱਲ ਮੈਂ ਸਮਝਦਾ ਹਾਂ ਵੀ ਹਾਲਾਂ ਪਿਛਲੇ 30 ਸਾਲ ਤੋਂ ਅਸੀਂ ਜਦੋਂ ਵੀ ਮੈਂ ਈਵਨ ਗੁਰਦੁਆਰਾ ਸਾਹਿਬਾਨ ਚ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ ਜੀ ਖਾਸ ਤੌਰ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਕੁਝ ਐਸੇ ਪਲ ਨੇ ਜਿਹਦੇ ਚ ਮੇਰਾ ਖਿਆਲ ਹੈ ਹਰ ਸਿੱਖ ਜਜ਼ਬਾਤੀ ਹੁੰਦਾ ਉਹਨਾਂ ਚੋਂ ਇੱਕ ਇਹ ਹੁੰਦਾ ਜਦੋਂ ਕਿ ਤੁਸੀਂ ਤੁਹਾਡਾ ਨਿਸ਼ਾਨ ਸਾਹਿਬ ਅਸਮਾਨ ਵੱਲ ਜਾ ਰਿਹਾ ਹੁੰਦਾ ਇਹਦੇ ਚ ਵੀ ਗੁਰੂ ਨੇ ਜਦੋਂ ਅਸੀਂ ਮੀਰੀ ਪੀਰੀ ਦੇ ਤਲਵਾਰਾਂ ਦੀ ਗੱਲ ਕਰਦੇ ਹਾਂ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਵੀ ਅੱਜ ਵੀ ਅਕਾਲ ਤਖਤ ਔਰ ਹਰਮੰਦਰ ਸਾਹਿਬ ਦੇ ਵਿਚਕਾਰ 2 ਨਿਸ਼ਾਨ ਸਾਹਿਬ ਜਿਹੜੇ ਨੇ ਉਸ ਦੀ ਯਾਦ ਦਹਾਨੀ ਕਰਵਾਉਂਦੇ ਨੇ ਪਰ ਕੁਝ ਜਦੋਂ ਕਿ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਂਦੀ ਹੈ 5 ਪਿਆਰੇ ਨੇ ਔਰ ਉਹਨੂੰ ਸੁਸ਼ੋਭਿਤ ਕਰ ਉਹ ਇੱਕ ਬੜਾ ਉਹ ਪਾਰਟ ਹੁੰਦਾ ਜਿਹਦੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਬਾਦਸ਼ਾਹਾਂ ਦੇ ਬਾਦਸ਼ਾਹ ਕੋ ਹਰ ਸਮਾਨ ਨਹੀਂ ਰਾਜਾ ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਕਿ ਆਣਾ ਗੁਰੂ ਗ੍ਰੰਥ ਸਾਹਿਬ ਦਾ ਸੱਚਮੁੱਚ ਬਾਦਸ਼ਾਹਾਂ ਵਾਂਗ ਆਣਾ ਹੁੰਦਾ ਜੀ ਔਰ ਮੈਨੂੰ ਯਾਦ ਹੈ ਮੈਂ ਕਿਸੇ ਫੌਜੀ ਜਨਰਲ ਦਾ ਜਿਹੜਾ ਜਿਹਨੇ ਸਿੱਖ ਰੈਜੀਮੈਂਟ ਕਮਾਂਡ ਕੀਤੀ ਸੀ ਬ੍ਰਿਗੇਡੀਅਰ ਜਾਂ ਕੋਈ ਉਹਦਾ ਪੜ੍ਹ ਰਿਹਾ ਸੀ ਉਹਨੇ ਕਿਹਾ ਬਾਕੀ ਤਾਂ ਚਲੋ ਮੈਂ ਜਦੋਂ ਸਿੱਖਾਂ ਦੀ ਫੌਜ ਨੂੰ ਕਮਾਂਡ ਕੀਤਾ ਮੈਂ ਉਹਨਾਂ ਦੇ ਗੁਣਾਂ ਤੋਂ ਵਾਕਿਫ ਹੋਇਆ ਪਰ ਮੈਂ ਦੇਖਿਆ ਵੀ ਜਦੋਂ ਜਿਹੜੇ ਵੀ ਕਿਉਂਕਿ ਅੰਗਰੇਜ਼ਾਂ ਦੇ ਵੇਲੇ ਇਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਸੀ ਕਿ ਉਹਨਾਂ ਨੇ ਜਿਹੜੀ ਸਹੁੰ ਖਵਾਣੀ ਹੈ ਧਰਮ ਦੇ ਨਾਂ ਤੇ ਉਹ ਕੋਈ ਆਸਾਨ ਨਹੀਂ ਸੀ ਕਰਦੇ ਕਿ ਕੋਈ ਪੱਕਾ ਮੁਸਲਮਾਨ ਹਿੰਦੂ ਜਾਂ ਸਿੱਖ ਬਣੇ ਉਹਨਾਂ ਨੂੰ ਇਸ ਜਿਹੜਾ ਧਰਮ ਦੇ ਨਾਂ ਤੇ ਸਾਡੇ ਰਾਜ ਦੀ ਵਫਾਦਾਰੀ ਦੀ ਸਹੁੰ ਖਾਂਦਾ ਹੈ ਉਹ ਵਫਾਦਾਰ ਹੈ ਔਰ ਜਦੋਂ ਸ਼ੁਰੂ ਦੇ ਵਿੱਚ ਇਹ ਸ਼ੁਰੂ ਹੋਇਆ ਔਰ ਉਹਨਾਂ ਨੇ ਸਿੱਖ ਸੋਲਜਰਸ ਜਿਨ੍ਹਾਂ ਨੇ ਦੀ ਸਿੱਖ ਰੈਜੀਮੈਂਟ ਸੀ ਉਹਨਾਂ ਨੂੰ ਤਾਂ ਉਹਨਾਂ ਨੂੰ ਕਹਿਣ ਲੱਗੇ ਅਜੇ ਫੰਕਸ਼ਨ ਰੱਖਣਾ ਸੀ ਕਿ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਐਵੇਂ ਨਹੀਂ ਆਉਂਦੇ ਹੈ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਉਹਦੇ ਕੀ ਕਰਨਾ ਉਹਨਾਂ ਨੇ ਕਿਹਾ ਜੀ ਪਹਿਲਾਂ ਇਹ ਸਾਰੇ ਉੱਪਰ ਜਿਹੜਾ ਸ਼ਮਿਆਨੇ ਲਾਓ ਉੱਪਰ ਉਹਦੇ ਚੰਦੋਆ ਹੋਏ ਪੂਰਾ ਆਪਣਾ ਤੁਹਾਡਾ ਫੌਜੀ ਬੈਂਡ ਹੋਏ ਔਰ ਪੂਰੇ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਉਹ ਔਰ ਵਾਕਈ ਜਦੋਂ ਕਹਿੰਦੇ ਨੇ ਕਿ ਵੀ ਹੁਣ ਵੀ ਜਿਹੜੀ ਉਹਨਾਂ ਦੀ ਸੈਰੇਮੋਨੀਅਲ ਇਹ ਹੁੰਦੀ ਆ ਓਥ ਟੇਕਿੰਗ ਉਸੇ ਸ਼ਾਨੋ ਸ਼ੌਕਤ ਦੇ ਨਾਲ ਔਰ ਉਹਨੇ ਜਦੋਂ ਦੇਖਿਆ ਉਹਨੇ ਕਿਹਾ ਵੀ ਵਾਕਈ ਇਹਨਾਂ ਦੇ ਸਾਹਮਣੇ ਸਾਡਾ ਉਹ ਜਾਰਜ ਪੰਚਮ ਦਾ ਜੋ ਵੀ ਸੀ ਉਹਦਾ ਵਿਕਟੋਰੀਆ ਸੀ ਕਿ ਕੌਣ ਸੀ ਕਿ ਵੀ ਉਹ ਵੀ ਵਾਕਈ ਇਹ ਹੈ ਬਾਦਸ਼ਾਹੀ
ਸੋ ਹੁਣ ਵੀ ਭਾਵੇਂ ਅਸੀਂ ਆਪਸ ਦੇ ਵਿੱਚ ਕਮਜ਼ੋਰੀਆਂ ਦਾ ਵੀ ਸ਼ਿਕਾਰ ਹੈ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਗੱਲ ਹੁੰਦੀ ਹੈ ਤਾਂ ਉਸ ਮਾਮਲੇ 'ਚ ਇੱਕ ਤੋਂ ਇੱਕ ਅੱਗੇ ਹੁੰਦਾ ਹੈ ਕਿ ਭਾਈ ਉਹਨੇ ਕਿਨੇ ਚੌਰ ਦੀ ਸੇਵਾ ਕਰਨੀ ਹੈ, ਕਿਨੇ ਕੀ ਕਰਨਾ ਹੈ। ਔਰ ਦੂਸਰਾ ਪਰ ਮੈਂ ਦੇਖਦਾ ਕਿ ਜਦੋਂ ਨਿਸ਼ਾਨ ਸਾਹਿਬ ਲਹਿਰਾਉਂਦਾ ਹੈ ਅਸਮਾਨ ਵੱਲ ਔਰ ਸੰਗਤ ਦੇ ਵਿੱਚ ਇਹ ਜਿਹੜੀ ਹੈ ਮਿਲ ਕੇ, ਜਿਹਨੂੰ ਅਸੀਂ ਹੁਣ ਤਾਂ ਜੋਟੀਆਂ ਦੇ ਸ਼ਬਦਾਂ ਦਾ ਰਿਵਾਜ ਨਹੀਂ ਰਿਹਾ, ਨਹੀਂ ਤਾਂ ਹੁੰਦਾ ਸੀ ਕਿ ਵੀ ਦੋ ਪਾਸੇ ਜਿਹੜੇ ਨੇ ਉਹ ਪੜ੍ਹਦੇ ਸੀ, ਭਾਈ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਹੁਣ ਜ਼ਾਹਰ ਹੈ ਕਿ ਭਾਈ ਜੇ ਨਿਸ਼ਾਨ ਝੂਲਦਾ ਇਹ ਪਹਿਲਾਂ ਪੜਿਆ ਜਾਂਦਾ ਸੀ ਕਿ ਜੇ ਨਿਸ਼ਾਨ ਹੈ ਤੁਹਾਡੀ ਸੋਵਰਨਿਟੀ ਹੈ, ਪੋਲੀਟੀਕਲ ਪਾਵਰ ਹੈ, ਤੇ ਫੇਰ ਹੀ ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਜੀ, ਫੇਰ ਹੀ ਜਿਹੜਾ ਤੁਹਾਡੇ ਦੀਵਾਨ ਸਜਣਗੇ, ਨਹੀਂ ਤਾਂ ਤੁਹਾਡਾ ਦਰਬਾਰ ਸਾਹਿਬ ਢਾ ਦੇਣਗੇ, ਅਕਾਲ ਤਖਤ ਢਾ ਦੇਣਗੇ, ਜੋ ਕੀਤਾ ਜਦੋਂ ਮਰਜ਼ੀ ਪਾਬੰਦੀ ਲਾ ਦੇਣ। ਸੋ ਕੱਲ ਵੀ ਜਦੋਂ ਉਹ ਮੂਮੈਂਟ, ਭਾਵੇਂ ਇਹ ਸਾਡਾ ਝੰਡਾ ਇਸ ਦੇ ਉੱਤੇ ਭਵਿੱਖ ਦੇ ਵਿੱਚ ਡਿਬੇਟ ਹੋਏਗੀ, ਖਾਲਿਸਤਾਨ ਦੇ ਸ਼ਹਿਰੀ ਕਰਨਗੇ ਕਿ ਉਹਨਾਂ ਨੇ ਐਗਜ਼ੈਕਟ ਝੰਡਾ ਕੀ, ਲੇਕਿਨ ਕਿਉਂਕਿ ਅਸੀਂ ਜਦੋਂ ਨਿਸ਼ਾਨ ਸਾਹਿਬ ਦੀ ਗੱਲ ਕਰਦੇ, ਇੱਥੇ ਨਿਸ਼ਾਨ ਸਾਹਿਬ ਲਹਿਰਾਇਆ ਜਾਂਦਾ, ਉੱਥੋਂ ਫਿਰ ਉਹ ਲੱਥਦਾ ਨਹੀਂ ਹੈ, ਤੁਸੀਂ ਉਹਦਾ ਚੋੜਾ ਬਦਲਦੇ ਹੋ। ਸੋ ਜ਼ਾਹਰ ਹੈ ਕਿ ਵੀ ਖਾਲਿਸਤਾਨ ਦੇ ਝੰਡੇ ਦੇ ਹਵਾਲੇ ਨਾਲ 4 ਨੁਕਰਾਂ ਵਾਲਾ ਬਸੰਤੀ ਰੰਗ ਦਾ ਜਿਹੜਾ ਉਹਨਾਂ ਨੇ ਤਿਆਰ ਕੀਤਾ ਸੀ, ਲੇਕਿਨ ਜੋ ਹੀ ਔਰ ਉਹਨਾਂ ਨੇ ਮੈਨੂੰ ਇਹ ਮਾਣ ਦਿੱਤਾ ਕਿ ਵੀ ਮੈਂ ਉਸ ਪੁਲੀ ਦੇ ਕਰਾਂ ਔਰ ਉਹ ਲਹਿਰਾ, ਪਰ ਜਿਉਂ-ਜਿਉਂ ਉੱਪਰ ਗਿਆ ਮੇਰੇ ਆਪ ਵੀ ਮੈਂ ਜਜ਼ਬਾਤੀ ਸੀ, ਪਰ ਮੈਂ ਜਦੋਂ 4 ਚਫੇਰੇ ਦੇਖਿਆ ਕਿ ਬਹੁਤ ਸਾਰੀਆਂ ਅੱਖਾਂ ਡਬਡਬਾ ਰਹੀਆਂ ਸੀ, ਇੱਕ ਫਖਰ ਵੀ ਸੀ ਕਿ ਵੀ, ਔਰ ਬੈਕਡ੍ਰੌਪ ਦੇ ਵਿੱਚ ਤੁਸੀਂ UN ਦੇ ਝੰਡੇ ਦੇਖ ਰਹੇ ਸੀ, ਔਰ ਮੈਂ ਆਪਣੀ ਟੈਕਨੀਕਲ ਟੀਮ ਜੇ ਸਾਡੀ ਤਿਆਰ ਹੋਏ ਜੀ ਤੇ ਉਹ ਕਲਿੱਪ ਦਿਖਾ ਦੇਣ ਤੇ ਚੰਗੀ ਗੱਲ ਹੈ, ਚੱਲ ਰਿਹਾ ਜੀ, ਚੱਲ ਰਿਹਾ। ਫਿਰ ਅਸੀਂ ਜੇ ਉਹਦੇ ਚ ਇਵਨ ਸਾਊਂਡ ਵੀ ਉਹ ਦੇਣੇ ਚਾਹਣ, ਕੱਲੀ ਪਿਕਚਰ ਹੀ ਨਹੀਂ, ਕੋਈ ਦਿੱਕਤ ਹੈ? ਆਈ ਥਿੰਕ ਚੱਲ ਰਹੀ ਹੈ, ਵੀਡੀਓ ਚੱਲ ਰਹੀ ਹੈ, ਆਈ ਡੋਨਟ ਥਿੰਕ ਸੋ। ਹਾਂ, ਸੋ ਜੀ ਤੁਸੀਂ ਆਈ ਥਿੰਕ ਤੁਸੀਂ ਬੋਲ ਸਕਦੇ ਹੋ, ਦਿਖ ਰਿਹਾ ਨਹੀਂ, ਪਰ ਵੀਡੀਓ 'ਚ ਆਵਾਜ਼ ਜੇ ਹੈ ਤਾਂ ਫਿਰ ਮੇਰੇ ਬੋਲਣ ਦਾ ਨਹੀਂ, ਵੀਡੀਓ 'ਚ ਆਵਾਜ਼ ਨਹੀਂ ਹੈਗੀ, ਇਸ ਤਰ੍ਹਾਂ ਚੱਲ। ਚਲੋ, ਵੈਸੇ ਚੰਗਾ ਹੁੰਦਾ ਜੇ ਆਵਾਜ਼ ਵੀ ਨਾਲ ਹੁੰਦੀ। ਮੈਂ ਚਾਹੁੰਦਾ ਸੀਗਾ ਕਿ ਵੀ ਉਸ ਜੋਸ਼ ਨੂੰ ਔਰ ਉਸ ਸਾਰੇ ਨੂੰ ਜਿਹੜੇ ਸਾਡੇ, ਹਾਂਜੀ ਠੀਕ ਹੈ, ਚਲਾ ਰਹੇ ਨੇ, ਤੁਸੀਂ ਬਾਅਦ 'ਚ ਕਰਦੇ ਆਪਾਂ ਇੱਥੇ ਵਿਚਾਰ। ਨੇਸ਼ਨ ਦੇ ਸਾਹਮਣੇ ਗੁਰੂ ਪਿਆਰੇ ਖਾਲਸਾ ਦੀ ਝੰਡੇ ਦੀ ਜਿਹੜੀ ਰਸਮ ਅਦਾ ਕੀਤੀ ਜਾ ਰਹੀ ਆ। ਖਾਲਿਸਤਾਨ 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 ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਜਿੰਦਾਬਾਦ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਖਾਲਿਸਤਾਨ ਸਾਡਾ ਦੇਸ਼, ਖਾਲਿਸਤਾਨ ਸਾਡਾ ਦੇਸ਼, ਖਾਲਿਸਤਾਨ ਸਾਡਾ ਦੇਸ਼, ਖਾਲਿਸਤਾਨ ਸਾਡਾ ਦੇਸ਼, ਖਾਲਿਸਤਾਨ ਸਾਡਾ ਜੀ ਡਾਕਟਰ ਸਾਹਿਬ, ਤੇ ਬੜੀ ਸਿੱਖ ਕੌਮ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ UN ਦੇ ਸਾਹਮਣੇ, ਜਿੱਥੇ ਕਿ 193 ਦੇਸ਼ਾਂ ਦੇ ਝੰਡੇ ਲਹਿਰਾਏ ਜਾਂਦੇ ਨੇ, ਤੇ ਤੁਸੀਂ ਜਿਸ ਤਰ੍ਹਾਂ ਕਿ ਆਪਣੇ ਹੱਥਾਂ ਨਾਲ ਤੁਸੀਂ ਖਾਲਿਸਤਾਨ ਦਾ ਝੰਡਾ ਲਹਿਰਾਇਆ, ਬੜੀ ਹੀ ਮਾਣ ਵਾਲੀ ਗੱਲ ਹੈ ਸਾਡੇ ਲਈ ਔਰ ਤੁਹਾਡੇ ਲਈ। ਜੀ ਡਾਕਟਰ ਸਾਹਿਬ, ਦੇਖੋ ਦੂਸਰਾ ਮੈਂ ਦੇਖਦਾ ਵੀ ਬਹੁਤ ਵਾਰ ਲੱਗਦਾ ਹੁੰਦਾ ਕਿ ਮੈਨੂੰ ਲੱਗਦਾ ਜੇ ਐਵੇਂ 200-400 ਬੰਦਾ ਐਵੇਂ ਕ੍ਰੇਜ਼ੀ ਜੇ ਲੋਕ ਤੋਂ, ਪਰ ਦਿਲਚਸਪੀ ਦੀ ਗੱਲ ਦੇਖੋ, ਕੱਲ ਜਦੋਂ ਇਹ ਪ੍ਰੋਗਰਾਮ, ਔਰ ਮੈਂ ਟੈਕਨੀਕਲ ਟੀਮ ਦਾ ਸ਼ੁਕਰੀਆ ਵੀ ਅਦਾ ਕਰਦਾ ਵੀ ਹਾਲਾ ਮੌਸਮ ਖਰਾਬ ਸੀ ਮੌਸਮ ਕਾਫੀ, ਅਸੀਂ ਸ਼ੋਰ ਨਹੀਂ ਸੀ ਵੀ ਕਿਤੇ ਲਾਈਟ ਕੱਟ ਗਈ, ਕਿਤੇ ਵੱਧ ਗਈ, ਪਰ ਇਹਨੂੰ ਪ੍ਰੋਗਰਾਮ ਨੂੰ ਚੰਗੇ ਢੰਗ ਨਾਲ ਆਲਮੋਸਟ 2 ਘੰਟੇ ਦਾ ਕੱਲ ਜਦੋਂ 8 ਤੋਂ 10 ਵਜੇ ਦੇ ਸਲੋਟ ਦੇ ਵਿੱਚ ਇਹ ਚੱਲਿਆ, ਤੇ ਉਸ ਵੇਲੇ ਜਦੋਂ ਚੱਲ ਹੀ ਰਿਹਾ ਸੀ 10,000 ਤੋਂ ਜ਼ਿਆਦਾ ਵਿਊਰ ਜਿਹੜੇ ਨੇ ਸਿਰਫ ਫੇਸਬੁੱਕ ਤੇ। ਜਦੋਂ ਮੈਂ ਵਿਊਜ਼ ਦੀ ਗਿਣਤੀ ਦੇਣਾ, ਜਿਹੜੇ ਬਾਕੀ roku, ਜਾਦੂ, ਸਪੈਕਟਰਮ, ਬੈਲ 5, ਸ਼ਾਵਾ ਔਰ ਲਾਈਵ ਸਟ੍ਰੀਮ ਔਰ ਦੂਸਰੇ ਨੇ, ਉਹ ਵੱਖਰੇ ਨੇ। ਔਰ ਹੁਣ ਜਦੋਂ ਮੈਂ ਗੱਲ ਕਰਦਿਆਂ ਦੇਖਿਆ ਆਲਮੋਸਟ 33,500 ਜਿਹੜੇ ਨੇ ਉਹਦੇ ਤੇ ਵਿਊਅਰਸ ਨੇ, ਸੈਂਕੜਿਆਂ ਕਮੈਂਟ, ਸੈਂਕੜਿਆਂ ਸ਼ੇਅਰ। ਸੋ ਇਹ ਜਿਹੜੇ, ਔਰ ਉਹਦੇ ਚੋਂ ਹਾਲਾਂਕਿ ਕੁਝ ਫੇਕ ਆਈਡੀਜ਼ ਬਣਾ ਕੇ ਨੈਗੇਟਿਵ ਕਮੈਂਟ ਕਰਨ ਵਾਲੇ ਉਹਨਾਂ ਨੇ ਰੱਖੇ ਹੋਏ ਨੇ, ਕੋਈ ਗਿੱਲ, ਬਰਾੜ, ਸਿੱਧੂ, ਢਿੱਲੋਂ ਬਣ ਜਾਂਦੇ ਨੇ, ਲੇਕਿਨ ਜਿਹੜਾ ਉਤਸ਼ਾਹ ਤੁਸੀਂ ਦੇਖ ਸਕਦੇ ਹੋ, ਔਰ ਉਹ ਪੰਜਾਬ ਚੋਂ ਜਦੋਂ ਮੈਂ ਦੇਖਦਾ ਵੀ ਪੰਜਾਬ ਦੀ ਆਈਡੀ ਤੋਂ ਜਿਹੜਾ ਹੈ ਉਹ ਮਾਣ ਮਹਿਸੂਸ ਕਰ, ਕੋਈ ਤਰਨਤਾਰਨ ਬੈਠਾ ਹੈ, ਕੋਈ ਬਠਿੰਡੇ ਬੈਠਾ ਹੈ, ਕੋਈ ਲੁਧਿਆਣੇ ਬੈਠਾ ਹੈ। ਸੋ ਇਹ ਜਿਹੜੀ ਸਪਿਰਿਟ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਹ ਜਿਹੜੀ ਖਾਲਿਸਤਾਨ ਦੀ ਆਵਾਜ਼ ਹੈ ਇਹ ਰੈਵਰਬੇਟ ਕਰ ਰਹੀ ਹੈ ਸਾਰੇ ਐਟਮੋਸਫੀਅਰ, ਜਾਂ ਜਿਹੜਾ ਪਰਮੀਏਟ ਕਰ ਰਹੀ ਹੈ ਸਾਰੇ ਐਟਮੋਸਫੀਅਰਸ, ਤੇ ਇਹ ਗੱਲ ਗਲਤ ਨਹੀਂ ਹੈ। ਔਰ ਇਹ 30 ਮਿਲੀਅਨ ਸਿੱਖ ਕੌਮ ਦਾ ਰਿਜ਼ੋਲਵ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ, ਕਿਉਂਕਿ ਵਾਘਾ ਤੋਂ ਹੁਸੈਨੀਵਾਲਾ ਤੱਕ ਇੰਟਰਨੈਸ਼ਨਲ ਬਾਰਡਰ ਹੈ, ਔਰ ਇਹ ਜਿਹੜਾ ਕਰੀਡਲ ਹੈ ਜਿਹਨੂੰ ਇਹ ਪਾਲਣਾ ਕਹਿੰਦੇ ਨੇ,
ਪੰਗੂੜਾ ਸਾਡੀ ਸਿੱਖ ਤਹਿਜ਼ੀਬ ਦਾ। ਔਰ ਇਹ ਜਿਹੜਾ ਆਲਰੇਡੀ ਬਾਰਡਰ ਡਿਫਾਈਨਡ ਹੈ, ਇੱਕ ਪਾਸੇ ਇੰਟਰਨੈਸ਼ਨਲ ਬਾਰਡਰ ਡਿਫਾਈਨ ਕੀਤਾ ਹੋਇਆ ਹੈ, ਦੂਸਰੇ ਪਾਸੇ ਜਮਨਾ ਤੱਕ ਆਲਰੇਡੀ ਅਸੀਂ ਇਸ ਦੇ ਵਿੱਚ ਸਾਡੀ ਆਬਾਦੀ ਦਾ ਵੱਡਾ ਹਿੱਸਾ ਹੈ। ਔਰ ਇਹ ਜਿਹੜਾ ਅਲਟੀਮੇਟਲੀ ਬਹੁਤ ਜਲਦ ਰਿਐਲਿਟੀ ਬਣੇਗਾ। ਔਰ ਇਹੀ ਗੱਲ ਜਦੋਂ ਉਹਨਾਂ ਨੇ ਆਪਣਾ ਸਾਊਂਡ ਬਾਈਟ ਦਿੱਤਾ ਹੈ ਡਾਕਟਰ ਕੁਰੈਸ਼ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਵੀ ਇਹ ਜਿਹੜਾ ਤੁਹਾਡਾ ਰਿਜ਼ੋਲਵ ਹੈ, ਤੁਸੀਂ ਆਪਣੀ ਤਹਿਜ਼ੀਬ ਕਾਇਮ ਰੱਖੀ ਹੈ, ਦਸਤਾਰਾਂ ਦੂਜਾ ਹਜ਼ਾਰਾਂ ਮੀਲ ਦੂਰ ਆ ਕੇ ਵੀ ਕੋਈ ਤੁਹਾਨੂੰ ਜਿਹੜਾ ਉਹ ਖਾਲਿਸਤਾਨ ਤੋਂ ਰੋਕ ਨਹੀਂ ਸਕਦਾ। ਔਰ ਇਹ ਸਪਿਰਿਟ ਜਿਹੜੀ ਹੈ ਜਦੋਂ ਅਸੀਂ ਈਵਨ ਛੋਟੇ ਬੱਚਿਆਂ 'ਚ ਵੀ ਦੇਖਦੇ ਹਾਂ। ਔਰ ਜਦੋਂ ਕੱਲ ਅਸੀਂ ਉਸ ਤੋਂ ਪਹਿਲਾਂ ਝੰਡਿਆਂ ਦੀ ਛਾਂ ਥੱਲੇ ਜਿਹੜਾ ਵਾਕ ਕਰਕੇ UN ਦੇ ਹੈੱਡਕੁਆਰਟਰ ਦੇ ਬਾਹਰ ਤੱਕ ਗਏ, ਜਦ ਤੋਂ ਬਾਅਦ ਦੋ ਜਿਹੜੇ ਵੀਰ ਨੇ ਉਹਨਾਂ ਨੇ ਜਾ ਕੇ ਸਬਮਿਟ ਕੀਤਾ, ਤੇ ਉਦੋਂ ਵੀ ਚਾਰਜ ਫਿਰ ਇੱਕ ਤਾਂ ਸਾਡੇ ਵੈਸੇ ਹੀ ਗੁਰੂ ਨੇ ਸਾਨੂੰ ਕਲਰਫੁਲ ਦਸਤਾਰਾਂ ਰੰਗ ਔਰ ਵੈਸੇ ਹੀ ਜਿਹੜਾ ਸਿੱਖੀ ਸਰੂਪ ਹੈ ਉਹ ਤੁਹਾਨੂੰ ਬਾਕੀਆਂ ਨਾਲੋਂ ਡਿਸਟਿੰਕਟ ਕਰਦਾ ਹੈ। ਪਰ ਮੈਂ ਦੇਖ ਰਿਹਾ ਸੀ ਵੀ ਜਿਹੜੀਆਂ ਗੱਡੀਆਂ ਲਾਗੋਂ ਲੰਘ ਰਹੀਆਂ ਨੇ, ਜਿਹੜੇ ਦੂਸਰੇ ਲੋਕ ਨੇ ਜਾਂ ਦੂਜੇ ਨੇ, ਕਈਆਂ ਨੇ ਰੋਕ ਕੇ ਜਿਵੇਂ ਟ੍ਰੈਫਿਕ ਜੈਮ ਕਰਨ ਵਾਲਾ ਹੁੰਦਾ ਉਹ ਦੇਖ ਰਹੇ ਸੀ ਕਿ ਵੀ ਇਹ ਕੀ ਹੈ। ਔਰ ਉਹਦੇ ਚ ਇੱਕ ਆਪਣੀ ਸ਼ਾਨ ਸੀ। ਔਰ ਮੈਂ ਸਮਝਦਾ, ਔਰ ਅੱਜ ਹੀ ਵੌਇਸ ਆਫ ਖਾਲਸਾ ਵਾਲਿਆਂ ਨੇ ਵੀ ਇੱਕ ਸਪੈਸ਼ਲ ਪ੍ਰੋਗਰਾਮ 72 ਘੰਟੇ ਦਾ ਕੀਤਾ, ਤੋਂ 2 ਤੋਂ 3 ਮੇਰਾ ਰੇਡੀਓ ਇੰਟਰਵਿਊ ਸੀ। ਔਰ ਕੈਲੀਫੋਰਨੀਆ ਤੋਂ ਹੋਸਟ ਜਦੋਂ ਪੁੱਛਣ ਲੱਗੇ ਕਿ ਜੀ ਇਹ ਜੇ ਖਾਲਿਸਤਾਨ ਬਣ ਗਿਆ, ਜਦੋਂ ਬਣ ਗਿਆ ਤੇ ਜਿਵੇਂ ਯੂਨਾਈਟਿਡ ਸਟੇਟਸ ਦੂਸਰੀਆਂ ਜਥੇਬੰਦੀਆਂ ਹਿਊਮੈਨਿਟੇਰੀਅਨ ਕੰਮ ਲਈ ਅੱਜ ਪਹੁੰਚੀਆਂ ਹੁੰਦੀਆਂ ਨੇ, ਫਿਰ ਕੀ ਹੋਏਗਾ? ਮੈਂ ਕਿਹਾ ਜੀ ਇਹ ਤਾਂ ਹੁਣ ਸਤਿਗੁਰ ਜਾਣਦੇ ਨੇ ਕਿ ਵੀ ਕੀ ਹੈ। ਪਰ ਮੈਂ ਕਿਹਾ ਵੀ ਇੱਕ ਗੱਲ ਬੜੀ ਸਪਸ਼ਟ ਹੈ ਕਿ ਅੱਜ ਅਸੀਂ ਬੇਘਰੀ ਕੌਮ ਹੈ, ਲੇਕਿਨ ਇਹਦੇ ਬਾਵਜੂਦ ਅਸੀਂ ਇਹਨਾਂ ਭਾਰਤੀ ਹਾਕਮਾਂ ਨੂੰ ਦੁਨੀਆ ਭਰ ਚ ਇਹਨਾਂ ਦਾ ਨੱਕ ਚ ਦਮ ਕੀਤਾ ਹੋਇਆ। ਔਰ ਅਸੀਂ ਆਪਣੀ ਉਸ ਗੁਰੂ ਦੀ ਬਖਸ਼ੀ ਜਿਹੜੀ ਸਾਨੂੰ ਹਰ ਗੱਲ ਦੇ ਵਿੱਚ ਅੱਗੇ ਹੋਣ ਦੀ ਗੱਲ ਹੈ, ਸਰਦਾਰੀ ਹੈ, ਉਹਦੇ ਚ ਜੇ ਕੈਨੇਡਾ 'ਚ 17 ਮੈਂਬਰ ਪਾਰਲੀਮੈਂਟ ਨੇ, 4 ਵਜ਼ੀਰ ਨੇ, ਅਮਰੀਕਾ 'ਚ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ, ਇੰਗਲੈਂਡ ਦੇ ਵਿੱਚ ਅਸੀਂ 2 ਮੈਂਬਰ ਪਾਰਲੀਮੈਂਟ ਬੇਸ਼ੱਕ ਨੇ, ਪਰ ਲੇਬਰ ਪਾਰਟੀ ਦੇ ਮੈਨੀਫੈਸਟੋ 'ਚ ਆਇਆ ਵੀ ਜੂਨ 84 'ਚ ਕੀ ਰੋਲ ਸੀ ਮਾਰਗਰੇਟ ਥੈਚਰ ਸਰਕਾਰ ਦਾ, ਇਸ ਨੂੰ ਉਹ ਪ੍ਰੂਵ ਕਰਾਉਣਗੇ। ਔਰ ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ 'ਚ ਹੁਣ 5 ਕਕਾਰ ਕਿਰਪਾਨ ਨੂੰ ਮਾਨਤਾ ਦੇਣ ਦਾ ਬਿੱਲ ਜਿਹੜਾ ਉਹ ਉਹਨਾਂ ਦੀ ਪਾਰਲੀਮੈਂਟ 'ਚ ਲਿਆਂਦਾ ਗਿਆ। ਔਰ ਇਹਦੇ ਬਾਵਜੂਦ ਕਿ ਵੀ ਅਸੀਂ ਬੜੇ ਸੀਮਤ ਸਾਧਨ ਵੀ ਨੇ, ਲੇਕਿਨ ਜੇ ਸੁਨਾਮੀ ਆਈ, ਕੈਟਰੀਨਾ ਆਇਆ, ਹੇਤੀ 'ਚ ਅਰਥਕੁਏਕ ਆਇਆ, ਪਾਕਿਸਤਾਨ 'ਚ ਅਰਥਕੁਏਕ ਆਇਆ, ਸਿੱਖ 4 ਚਫੇਰੇ ਯੂਨਾਈਟਿਡ ਸਿੱਖਸ ਦੇ ਥੱਲੇ ਉਹਨਾਂ ਨੇ ਜਿਹੜੀ ਹਿਊਮੈਨਿਟੇਰੀਅਨ ਏਡ ਦੇ ਵਿੱਚ ਇਵਨ ਇੰਟਰਨੈਸ਼ਨਲ ਰੈੱਡ ਕਰਾਸ ਜਦੋਂ ਹੇਤੀ ਅਰਥਕੁਏਕ ਸੀ ਉਹਨਾਂ ਨੇ ਦੇਖਿਆ ਹੌਟ ਮੀਲਸ, ਕਿਉਂਕਿ ਇਹਨਾਂ ਦਾ ਤਾਂ ਆਪਣਾ ਉਹ ਲਪੇਟ ਜੇ ਕਿ ਜਿਹੜੀ ਹੈ ਵਿੱਚ ਫਿਸ਼ ਪਾ ਕੇ ਤੇ ਸੈਂਡਵਿਚ ਫੜਾਉਣ ਦਾ ਕੰਮ ਹੈ। ਇਸੇ ਕਾਰਨ ਬੜੇ ਵੱਡੀਆਂ ਦੇਗਾਂ ਧਰੀਆਂ ਹੈ, ਰਾਈਸ ਪੱਕ ਰਹੇ ਨੇ, ਬੀਨ ਪੱਕ ਰਿਹਾ ਹੈ, ਦੂਜਾ ਹੋ ਰਿਹਾ, ਔਰ ਹੌਟ ਫੂਡ ਸਰਵ ਹੋ ਰਿਹਾ। ਔਰ ਵਾਈਟ ਹਾਊਸ ਓਬਾਮਾ ਨੇ ਰੈਕਗਨਾਈਜ਼ ਕੀਤਾ ਜਦੋਂ ਦੁਨੀਆ ਭਰ ਦੀਆਂ ਮੁਲਕਾਂ ਦੀਆਂ ਜਿਹੜੀਆਂ ਬਾਡੀਜ਼ ਸੀ ਉਹ ਨਹੀਂ ਕਰ ਸਕੀਆਂ, ਉਹ ਸਿੱਖਾਂ ਨੇ ਕੀਤਾ। ਔਰ ਮੈਂ ਕਿਹਾ ਕਿ ਵੀ ਜਦੋਂ ਸਾਡਾ ਮੁਲਕ ਸਾਨੂੰ ਰੱਬ ਨੇ ਬਖਸ਼ਿਆ, ਅਸੀਂ ਤਾਂ ਕਿਤੇ ਵੀ ਇਕੱਲਾ ਨਹੀਂ ਹੈ ਵੀ ਅਸੀਂ ਕੋਈ ਲੰਗਰ ਛਕਾਉਣ ਤੱਕ ਹੀ ਹੋਵਾਂਗੇ। ਅਸੀਂ ਜਿੱਥੇ ਇਨਜਸਟਿਸ ਵੀ ਹੈ, ਜੇ UN ਦੇ ਥੱਲੇ 193 ਝੰਡਿਆਂ ਦੇ ਨਾਲ ਜਿੱਦਨ ਸਾਡਾ ਝੰਡਾ ਲੱਗਾ, ਅਸੀਂ ਵਿਦਿਨ 10 years ਫਸਟ ਵਰਲਡ ਕੰਟਰੀ ਹੋਵਾਂਗੇ। ਔਰ ਜਿਹੜੇ ਮਾਡਲ ਸਰਬੱਤ ਦੇ ਭਲੇ ਦਾ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੈ, ਸਾਈਂ ਮੀਆਂ ਮੀਰ ਤੋਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾ ਕੇ ਜਿਹੜੀ ਬੁਨਿਆਦੀ ਸਾਂਝ ਦੀ, ਇਹ ਤਾਂ ਇੰਟਰਫੇਥ ਕਰਦੇ ਨੇ ਫੋਟੋਆਂ ਲਵਾਉਣ ਲਈ ਬਹੁਤ ਸਾਰੇ, ਜਾਂ ਕ੍ਰਿਸਚੀਅਨਿਟੀ ਦੀ ਡੋਮੀਨੈਂਸ ਲਈ। ਜਿਹੜਾ ਸੱਚਮੁੱਚ ਦਾ ਇੰਟਰਫੇਥ ਜਾਂ ਡਾਇਲੋਗ ਹੈ ਗੁਰੂ ਸਾਹਿਬਾਨ ਨੇ ਕੀਤਾ। ਉਹਨਾਂ ਦੇ ਧਰਮ ਸਥਾਨਾਂ ਤੇ ਵੀ ਜਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਹੜਾ ਇੰਟਰਫੇਥ ਦਾ ਗ੍ਰੰਥ ਹੈ ਜਿਹਦੇ ਚ ਬਾਬਾ ਫਰੀਦ ਬੈਠੇ ਨੇ, ਪੰਡਿਤ ਰਾਮਾਨੰਦ ਬੈਠੇ ਨੇ, ਭਗਤ ਰਵਿਦਾਸ, ਭਗਤ ਕਬੀਰ, ਕਿਸੇ ਨੂੰ ਜੁਲਾਇਆ, ਕਿਸੇ ਨੂੰ ਚਮਾਰ, ਇਹ ਸ਼ਬਦ ਇਹਨਾਂ ਦੇ ਦਿੱਤੇ ਹੋਏ ਸੀ ਉਹਨਾਂ ਨੂੰ। ਲੇਕਿਨ ਗੁਰੂ ਨੇ ਕਿਹਾ ਕਿ ਭਾਈ ਨਹੀਂ, ਇਹ ਤਾਂ ਰੱਬ ਨਾਲ ਜੁੜੇ ਹੋਏ ਉਹ ਨੇ ਜਿਨ੍ਹਾਂ ਦੇ ਵਿੱਚ ਔਰ ਰੱਬ ਦੇ ਵਿੱਚ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹ ਰੱਬ ਵਰਗੇ ਨੇ, ਇਹ ਤਾਂ ਸਾਡੇ ਸਾਥੀ ਨੇ। ਨਾਨਕ ਤਿੰਨ ਕੇ ਸੰਗ ਸਾਥ, ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ਿਸ਼। ਕਿ ਜਿੱਥੇ ਨੀਵਿਆਂ ਨੂੰ, ਨਤਾਣਿਆਂ ਨੂੰ, ਲਤਾੜਿਆਂ ਹੋਇਆਂ ਨੂੰ ਪੁੱਛਿਆ ਜਾਂਦਾ ਹੈ, ਉਹਨਾਂ ਦੀ ਸੇਵਾ ਸੰਭਾਲ ਹੁੰਦੀ ਹੈ, ਰੱਬ ਉੱਥੇ ਵੱਸਦਾ ਹੈ। ਸੋ ਸਾਡਾ ਤਾਂ ਬੇਸਿਕ ਜਿਹੜੀ ਹੈ ਆਈਡੀਓਲੋਜੀ ਉਸ ਦੇ ਉੱਤੇ ਖੜੀ ਹੈ।
ਸੋ ਖਾਲਿਸਤਾਨ ਦੇ ਵਿੱਚ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਮਜ਼ਹਬ, ਜੈਂਡਰ ਦੇ ਵਿਤਕਰੇ ਦੇ ਕਿਸੇ ਵੀ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਤੋਂ ਬਿਨਾਂ ਹਰ ਇੱਕ ਦੇ ਲਈ ਜਿਹੜਾ ਪਰਸੂਟ ਆਫ ਹੈਪੀਨੈਸ ਹੋਏਗਾ। ਔਰ ਇਹ ਜਿਹੜੇ ਅਲਫਾਜ਼ ਨੇ ਇਹ ਸਾਡੀ ਖਾਲਿਸਤਾਨ ਦੀ ਡੈਕਲੇਰੇਸ਼ਨ ਦੇ ਮੁੱਢਲੇ ਸ਼ਬਦਾਂ 'ਚ ਨੇ, ਜਿਹੜੇ 29 ਅਪ੍ਰੈਲ 1986 ਨੂੰ ਹੋਇਆ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਕਿਰਤ ਜਿਹੜਾ ਮਿਹਨਤ ਕਰਦਾ ਹੈ, ਇਮਾਨਦਾਰੀ ਦੀ ਕਮਾਈ ਹੈ, ਓਨੈਸਟ ਅਰਨਿੰਗ ਹੈ, ਜਿਸ ਦੀ ਸਿੱਖੀ ਨੇ ਭਾਈ ਲਾਲੋਆਂ ਨੂੰ ਵਡਿਆਇਆ। ਮਲਕ ਭਾਗੋ ਜਿਹੜੇ ਨੇ ਉਹਨਾਂ ਦੀ ਕੋਈ ਥਾਂ ਨਹੀਂ ਹੈ। ਔਰ ਸਤਿਗੁਰੂ ਰਹਿਮਤ ਕਰਨ ਜੋ ਹਾਲਾਤ ਬਣੇ ਹੋਏ ਨੇ ਸਾਊਥ ਏਸ਼ੀਆ ਦੇ ਖਿੱਤੇ, ਚਾਈਨਾ ਦੇ ਨਾਲ ਭਾਰਤ ਦਾ ਜੋ ਚੱਲ ਰਿਹਾ ਹੈ, ਅਮਰੀਕਾ ਦਾ ਉੱਥੇ ਜੋ ਚੱਲ ਰਿਹਾ ਹੈ, ਔਰ ਇਹਨਾਂ ਸਾਰੇ ਹਾਲਾਤਾਂ 'ਚੋਂ ਜਿਵੇਂ ਇੱਕ ਵੱਡੀ ਗਿਣਤੀ ਦੇ ਵਿੱਚ ਅੱਜ ਪਾਕਿਸਤਾਨੀ ਭੈਣ ਭਰਾ ਸਿੱਖਾਂ ਦੇ ਨਾਲ ਖਲੋਤੇ ਨੇ। ਹਕੂਮਤੀ ਨੀਤੀਆਂ ਤਾਂ ਚਲੋ ਬਦਲਦੀਆਂ ਰਹਿੰਦੀਆਂ ਨੇ, ਜਦੋਂ ਲੋਕਾਂ ਦਾ ਪ੍ਰੈਸ਼ਰ ਬਣਦਾ ਹੈ ਹਕੂਮਤਾਂ ਦੀਆਂ ਵੀ ਨੀਤੀਆਂ ਬਦਲਦੀਆਂ ਨੇ। ਔਰ ਇਹ ਸਾਰਾ ਜੋ ਬਣ ਰਿਹਾ ਸੀਨੇਰੀਓ ਇਹ ਦੱਸ ਰਿਹਾ ਕਿ ਭਾਈ ਇਹ ਆਜ਼ਾਦੀ ਕੇ ਚਰਚੇ ਜਿਹਨੂੰ ਕਿਸੇ ਨੇ ਕਿਹਾ ਸੀ ਕਿ ਵੀ ਇਹ ਫਿਜ਼ਾ 'ਚ ਨੇ। ਹੁਣ ਤੱਕ ਤਾਂ ਕੁਰਬਾਨੀਆਂ ਔਰ ਦੂਸਰਿਆਂ ਦਾ, ਹੁਣ ਸਾਡੀ ਜਿੱਤ ਦੇ ਚਰਚੇ ਜਿਹੜੇ ਨੇ ਉਹ ਫਿਜ਼ਾ ਦੇ ਵਿੱਚ ਨਜ਼ਰ ਆ ਰਹੇ ਨੇ। ਸੋ ਅਸੀਂ ਖਾਲਿਸਤਾਨ ਦੇ ਇਸ ਸਕਸੈਸਫੁਲ ਪ੍ਰੋਗਰਾਮ ਲਈ ਜਿੱਥੇ ਆਰਗੇਨਾਈਜ਼ਰਸ ਨੂੰ, ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਦੁਨੀਆ ਭਰ 'ਚ ਬੈਠੀ ਸਿੱਖ ਕੌਮ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਨਾ ਸਿਰਫ ਇਹਨਾਂ ਦੇ 15 ਅਗਸਤ ਨੂੰ ਨਕਾਰਿਆ, ਉਹਨਾਂ ਨੇ ਆਪਣੇ ਖਾਲਿਸਤਾਨ ਦੇ ਰਿਜ਼ੋਲਵ ਨੂੰ ਮਜ਼ਬੂਤੀ ਦੇ ਨਾਲ ਜਿਹੜਾ ਉਹ ਇੱਕ ਵਾਰ ਉਸ ਦਾ ਫੇਰ ਜਿਹੜਾ ਉਹ ਪ੍ਰਗਟਾਇਆ ਉਸ ਨੂੰ, ਔਰ ਉਹ ਸਾਡੇ ਇਸ ਫਰੀडम ਰੈਲੀ 'ਚ ਔਰ ਹੋਰ ਥਾਵਾਂ ਤੇ ਵੀ ਜਲਵਾਗਰ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਲੈਣੇ ਆ ਬ੍ਰੇਕ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਉਹਨਾਂ ਅੱਗੇ ਬੇਨਤੀ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84 TV ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਇਸ ਫੋਨ ਨੰਬਰ ਤੇ 5164060694। ਸ਼ੁਕਰੀਆ ਵਿਊਅਰਸ। ਹੋਰ ਵੀ ਕਾਫੀ ਵਿਚਾਰਾਂ ਨੇ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।